ਹਮ ਸਰ ਦੀਨ ਦਇਆਲ ਨ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੂਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਕੂਪ ਭਰਿਓ ਜੈਸੇ ਦਾਦਰਾ। ਕਛ ਦੇਸ ਵਿਦੇਸ ਨਾ ਬੂਝੋ। ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਕਛ ਆਰਾ ਪਾਰ ਨਾ ਸੂਝੋ। ਸਗਲ ਭਵਨ ਕੇ ਨਾਇਕਾ। ਇਕ ਛਿਨ ਦਰਸ ਦਿਖਾਏ ਜੀ। ਮਲਨ ਭਈ ਮਤ ਮਾਧਵਾ। ਤੇਰੀ ਗਤ ਲਖੀ ਨਾ ਜਾਏ। ਕਰਹੁ ਕਿਰਪਾ ਪ੍ਰਮ ਚੁਕਈ। ਮੈਂ ਸਮਤ ਦੇਹੁ ਸਮਝਾਏ। ਜੋਗੀ ਸਰ ਪਾਵਹਿ ਨਹੀਂ। ਤੁਵ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ। ਕਹੋ ਰਵਿਦਾਸ ਚਮਾਰ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਵਡਹੰਸ ਮਹੱਲਾ ਪਹਿਲਾ। ਘਰ ਪਹਿਲਾ। ਅਮਲੀ ਅਮਲ ਨ ਅੰਬੜੈ। ਮੱਛੀ ਨੀਰ ਨ ਹੋਏ। ਜੋ ਰਤੇ ਸਹਿ ਆਪਣੈ। ਤਿਨ ਭਾਵੈ ਸਭ ਕੋਏ।
ਹਉ ਵਾਰੀ ਵੰਨਾ ਖੰਨੀਐ ਵੰਨਾ ਤਾਉ ਸਾਹਿਬ ਕੇ ਨਾਵੈ ਰਹਾਉ। ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ। ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ। ਮੈਂ ਕੀ ਨਦਰ ਨ ਆਵਹੀ ਵਸਹਿ ਹੱਬੀਆਂ ਨਾਲ। ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰ ਪਾਲ। ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ। ਮਨ ਤੇ ਧੋਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ। ਅਮਲੀ ਅਮਲ ਨ ਅੰਬੜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਵਿੱਤਰ ਅਸਥਾਨ ਦੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਅੱਜ ਭਗਤ ਰਵਿਦਾਸ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ ਵੀ ਹੈ। ਸੰਖੇਪ ਜੇ ਸ਼ਬਦਾਂ ਦੇ ਵਿੱਚ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ। ਬਨਾਰਸ ਕਾਂਚੀ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਦਾ ਸਾਧ ਸੰਗਤ ਜੀ ਜਨਮ ਹੋਇਆ ਹੈ। ਪਿਤਾ ਰਘੂ ਜੀ ਅਤੇ ਮਾਤਾ ਤੁੰਨਲ ਬਿਨੀਆ। ਪਿਤਾ ਦਾ ਨਾਮ ਰਾਮੂ ਕਰਕੇ ਵੀ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ, ਪਰ ਸ੍ਰੀ ਗੁਰੂ ਭਗਤਮਾਲਾ ਦੇ ਵੀ ਸਾਧ ਸੰਗਤ ਜੀ ਰਘੂ ਕਰਕੇ ਨਾਮ ਆਉਂਦਾ ਪਿਤਾ ਜੀ ਦਾ। ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਗਾਥਾ ਵਿੱਚ ਵਚਨ ਲਿਖੇ ਹੋਏ ਨੇ। ਜਦੋਂ ਆਪ ਜੀ ਦਾ ਜਨਮ ਹੋਇਆ ਹੈ ਤੇ ਭਾਵੇਂ ਬੜੇ ਹੀ ਸਾਧ ਸੰਗਤ ਜੀ ਘਰ ਦੇ ਵਿੱਚ ਗਰੀਬੀ ਹੈ, ਭਾਵੇਂ ਕੋਈ ਅਮੀਰ ਹੁੰਦਾ ਭਾਵੇਂ ਕੋਈ ਗਰੀਬ ਹੁੰਦਾ, ਪਰ ਮਾਤਾ ਪਿਤਾ ਨੂੰ ਹਰ ਇੱਕ ਨੂੰ ਚਾਅ ਹੁੰਦਾ ਕਿ ਸਾਡੇ ਘਰ ਦੇ ਵਿੱਚ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਗਰੀਬ ਹੈ, ਹਰ ਇੱਕ ਪ੍ਰਾਣੀ ਮਾਤਰ ਜੀਵ ਚਾਅ ਪੂਰਾ ਕਰਦਾ ਹੈ। ਉਹ ਖੁਸ਼ੀ ਵੀ ਆਪਣੇ ਮਨ ਦੇ ਅੰਦਰ ਬੜੀ ਧਾਰਨ ਕਰਦਾ ਹੈ। ਜਿਹੜੀ ਸੰਸਾਰ ਦੀ ਰੀਤੀ ਹੈ, ਲੋੜਵੰਦਾਂ ਨੂੰ ਕੁਝ ਵਸਤੂਆਂ ਧਨ ਪਦਾਰਥ ਖੁਸ਼ੀ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਅਰਪਣ ਕਰਦੇ ਆ। ਜਿਹੜਾ ਵੀ ਕੋਈ ਚੱਲ ਕਰਕੇ ਆਉਂਦਾ, ਕੁਝ ਆ ਕੇ ਮੰਗਦਾ ਹੈ, ਉਸ ਨੂੰ ਉਹ ਕੁਝ ਦੇ ਦਿੱਤਾ ਜਾਂਦਾ। ਘਰ ਦੇ ਵਿੱਚ ਭਾਵੇਂ ਅਤਿਅੰਤ ਗਰੀਬੀ ਸੀ, ਫੇਰ ਵੀ ਸਾਧ ਸੰਗਤ ਜੀ ਪਿਤਾ ਰਘੂ ਜੀ ਨੇ ਜੋ ਵੀ ਸਰਦਾ ਬਣਦਾ ਸੀ ਲੋੜਵੰਦਾਂ ਨੂੰ ਦਾਨ ਪੁੰਨ ਕੀਤਾ। 4 ਦਿਨ ਲੰਘ ਗਏ ਹਨ ਜਨਮ ਹੋਇਆ, ਪਰ ਅਜੇ ਤੱਕ ਦੁੱਧ ਨਹੀਂ ਸੀ ਪੀਤਾ। ਹਰ ਸਮੇਂ ਰੋਈ ਜਾਂਦੇ ਸਨ ਲਗਾਤਾਰ।
ਤੇ ਆਪ ਜੀ ਦੇ ਮਾਤਾ ਜੀ ਆਪਣੇ ਪਤੀ ਦੇਵ ਰਘੂ ਜੀ ਨੂੰ ਪੁੱਛਦੇ ਹਨ, ਹੇ ਪਤੀ ਦੇਵ, ਪਤਾ ਨਹੀਂ ਕੀ ਕਾਰਨ ਹੈ, ਹੋ ਸਕਦਾ ਅਸੀਂ ਨੀਵੀਂ ਜਾਤ ਵਾਲੇ ਹਾਂ ਤੇ ਗਰੀਬ ਹਾਂ, ਇਸ ਕਰਕੇ ਇਸ ਬਾਲਕ ਨੂੰ ਚੰਗਾ ਨਹੀਂ ਲੱਗਾ ਸਾਡੇ ਘਰ ਵਿੱਚ ਆਇਆ, ਕਿ ਅਸੀਂ ਹਰ ਸਮੇਂ ਗਰੀਬੀ ਦੇ ਨਾਲ ਲੜਦੇ ਰਹਿੰਦੇ ਹਾਂ, ਹੋ ਸਕਦਾ ਇਹ ਕਾਰਨ ਹੋਵੇ। ਤੇ ਅੱਗੋਂ ਭਗਤ ਰਵਿਦਾਸ ਸਾਹਿਬ ਜੀ ਦੇ ਪਿਤਾ ਰਘੂ ਜੀ ਆਖਦੇ ਹਨ, ਨਹੀਂ ਹੇ ਭਗਵਾਨੇ, ਐਸੇ ਹੀ ਇਦਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਅਸੀਂ ਧਰਮ ਦੀ ਕਿਰਤ ਕਰਦੇ ਹਾਂ, ਅਸੀਂ ਕਿਹੜੇ ਕੋ ਆਲਸੀ ਹਾਂ। ਭਾਵੇਂ ਠੀਕ ਹੈ ਜਾਤੀ ਸਾਡੀ ਚਮਿਆਰ ਹੈ, ਨੀਵੀਂ ਜਾਤ ਵਾਲੇ ਅਸੀਂ ਗਿਣੇ ਜਾਂਦੇ ਹਾਂ, ਪਰ ਇਹਦਾ ਮਤਲਬ ਇਹ ਥੋੜਾ ਹੈ ਕਿ ਨੀਵੀਂ ਜਾਤ ਦੇ ਵਿੱਚ ਬਾਲਕ ਦਾ ਜਨਮ ਹੋਇਆ ਤੇ ਤਾਂ ਰੋਈ ਜਾਂਦਾ, ਨਹੀਂ, ਹੋਰ ਕੋਈ ਕਾਰਨ ਹੋ ਸਕਦਾ। ਤੇ ਜਿਹੜੇ ਕੋਈ ਗਵਾਂਢੀ ਸਨ, ਉਹਨਾਂ ਗਵਾਂਢਣਾ ਬੀਬੀਆਂ ਨੇ ਵੀ ਆ ਕਰਕੇ ਆਪ ਜੀ ਦੀ ਮਾਤਾ ਜੀ ਨੂੰ ਇਹੋ ਪ੍ਰੇਰਿਤ ਕਰ ਦਿੱਤਾ ਕਿ ਕੋਈ ਬੁਰੀ ਬਲਾ ਤਾਂ ਨਹੀਂ ਇਹਨਾਂ ਨੂੰ ਚੰਬੜ ਗਈ ਬਾਹਰ ਦੀ ਸ਼ੈ, ਉਹਦਾ ਕੋਈ ਅਸਰ ਪੈ ਗਿਆ ਹੋਵੇ, ਕਿਸੇ ਸਿਆਣੇ ਪੁਰਖ ਨੂੰ ਜਾ ਕਰਕੇ ਪੁੱਛੋ। ਤੇ ਬਨਾਰਸ ਦੇ ਵਿੱਚ ਉਸ ਸਮੇਂ ਸਾਧ ਸੰਗਤ ਜੀ ਭਗਤ ਰਾਮਾਨੰਦ ਜੀ ਦਾ ਬੜਾ ਪ੍ਰਤਾਪ ਸੀ, ਰੱਬ ਦੀ ਤਰ੍ਹਾਂ ਹਰ ਕੋਈ ਉਹਨਾਂ ਦੀ ਪੂਜਾ ਕਰਦਾ ਸੀ, ਤ੍ਰਿਕਾਲਦਰਸ਼ੀ ਸਨ ਮਹਾਂਪੁਰਖ। ਤੇ ਜਦੋਂ ਆਪਣੇ ਘਰੋਂ ਬਾਹਰ ਨਿਕਲੇ ਹੈ ਨਾ ਭਗਤ ਰਵਿਦਾਸ ਸਾਹਿਬ ਜੀ ਦੇ ਪਿਤਾ ਜੀ, ਤੇ ਸੁਭਾਵਕ ਹੀ ਥੋੜਾ ਜਿਹਾ ਦੂਰ ਗਏ ਹਨ ਤੇ ਅੱਗੋਂ ਰਾਮਾਨੰਦ ਜੀ ਮਿਲੇ, ਬੜੇ ਪਿਆਰ ਦੇ ਨਾਲ ਚਰਨਾਂ ਤੇ ਨਮਸਕਾਰ ਕੀਤੀ ਹੈ, ਸੁਖ ਸ਼ਾਂਤੀ ਪੁੱਛੀ ਤੇ ਬੇਨਤੀ ਕਰਕੇ ਦੱਸਿਆ, ਮਹਾਰਾਜ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ, ਪਰ 4 ਦਿਨ ਹੋ ਗਏ ਨੇ, ਬਾਰ-ਬਾਰ ਰੋਈ ਜਾ ਰਿਹਾ ਹੈ, ਲਗਾਤਾਰ ਰੋਈ ਜਾ ਰਿਹਾ ਹੈ, ਜਿੱਦ ਕਰਦਾ ਤੇ ਅਜੇ ਤੱਕ ਕੋਈ ਛਕਿਆ ਵੀ ਨਹੀਂ ਹੈ, ਦੁੱਧ ਵੀ ਪੀਤਾ ਨਹੀਂ ਹੈ, ਤੇ ਮਹਾਰਾਜ ਕਿਰਪਾ ਕਰੋ। ਜਦੋਂ ਭਗਤ ਰਾਮਾਨੰਦ ਜੀ ਨੇ ਇਹ ਸੁਣਿਆ, ਕਹਿੰਦੇ 4 ਦਿਨਾਂ ਤੋਂ ਸਾਡਾ ਵੀ ਮਨ ਬੇਚੈਨ ਸੀਗਾ, ਰੁਕਦਾ ਨਹੀਂ ਸੀਗਾ, ਪਾਰੇ ਦੀ ਤਰ੍ਹਾਂ ਬਾਰ-ਬਾਰ ਭਟਕੀ ਜਾ ਰਿਹਾ ਸੀ, ਚਿੱਤ ਸਾਡਾ ਵੀ ਇਕਾਗਰ ਨਹੀਂ ਸੀਗਾ ਹੋ ਰਿਹਾ, ਸਾਡਾ ਵੀ ਕਿਸੇ ਦੇ ਦਰਸ਼ਨ ਕਰਨੇ ਨੂੰ ਚਿੱਤ ਜਿਹੜਾ ਸੀ ਹਰ ਸਮੇਂ ਕਾਹਲੀ ਦੇ ਵਿੱਚ ਪੈ ਰਿਹਾ ਸੀ। ਹੋ ਸਕਦਾ ਇਹੋ ਬਾਲਕ ਹੋਵੇ। ਸਾਧ ਸੰਗਤ ਜੀ ਜਦੋਂ ਘਰ ਲੈ ਕੇ ਆਏ ਨੇ ਔਰ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ, ਫਿਰ ਪਿਤਾ ਰਘੂ ਦੀ ਜਦੋਂ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਲੈ ਕੇ ਚੁੱਕ ਕੇ ਬਾਹਰ ਲਿਆਂਦਾ ਨਾ, ਕਮਰੇ ਤੋਂ ਬਾਹਰ ਲੈ ਕੇ ਆਏ ਨੇ, ਤੇ ਭਗਤ ਰਾਮਾਨੰਦ ਜੀ ਨੇ ਸੀਸ ਤੇ ਹੱਥ ਰੱਖਿਆ, ਕਹਿਣ ਲੱਗੇ, ਇਹ ਬਾਲਕ ਕਿਉਂ ਰੋਈ ਜਾਂਦਾ ਪਿਆ ਹੈ? ਕਿਉਂਕਿ ਤ੍ਰਿਕਾਲਦਰਸ਼ੀ ਸਨ, ਜਾਣਦੇ ਸਨ ਕਿ ਪੂਰਬਲੇ ਜਨਮ ਦਾ ਫਲ ਇਸ ਬਾਲਕ ਨੂੰ ਮਿਲਿਆ ਹੈ। ਕਿਉਂ ਰੋਈ ਜਾਂਦਾ ਹੈ? ਤੇਰੀ ਪ੍ਰਾਰਬਧ ਹੈ, ਜੋ ਕਰਮਾਂ ਦਾ ਬੀਜ ਬੀਜੇ ਸੀ ਉਹਦਾ ਫਲ ਤੈਨੂੰ ਮਿਲਿਆ ਹੈ, ਰੋ ਨਾ। ਤੇ ਉਸ ਸਮੇਂ ਜਦੋਂ ਬਚਨ ਕੀਤਾ ਕਿ ਜਾ ਹੁਣ ਇਹਦੀ ਮਾਂ ਨੂੰ, ਬੱਚੇ ਦੀ ਮਾਂ ਨੂੰ ਜਾ ਕਰਕੇ ਦੇਵ ਦੁੱਧ ਚੰਗਾਵੇ ਪੀਵੇਗਾ, ਜਦੋਂ ਇਉਂ ਕਿਹਾ ਤੇ ਸਾਧ ਸੰਗਤ ਜੀ ਉਸੇ ਸਮੇਂ ਹੀ ਦੁੱਧ ਪੀਣ ਲੱਗ ਪਏ ਨੇ ਮਾਤਾ ਦੇ ਅਸਤਨਾਂ ਤੋਂ। ਇਹ ਬਚਨ ਕਰਕੇ ਜਦੋਂ ਭਗਤ ਰਾਮਾਨੰਦ ਜੀ ਘਰ ਤੋਂ ਬਾਹਰ ਆਏ ਤੇ ਉਹਨਾਂ ਦਾ ਇੱਕ ਚੇਲਾ ਸੀ ਦਾਸ, ਉਹ ਕਹਿਣ ਲੱਗਾ, ਮਹਾਰਾਜ ਇਹ ਆਪ ਜੀ ਨੇ ਇਹ ਕਿੱਦਾਂ ਦਾ ਬਚਨ ਕੀਤਾ? ਪਹਿਲੀ ਤੇ ਗੱਲ ਇਹ ਹੈ ਕਿ ਸ਼ੂਦਰਾਂ ਦੇ ਘਰ ਸਵੇਰੇ ਸਵੇਰੇ ਹੁੰਦੇ ਆ ਸਾਰੀ, ਮਹਾਰਾਜ ਤੁਸੀਂ ਆਏ ਹੋ। ਤੇ ਦੂਸਰਾ, ਇਹ ਕਿੱਦਾਂ ਦਾ ਬਚਨ ਕੀਤਾ ਕਿ ਬਾਲਕ ਤੇਰੀ ਪ੍ਰਾਰਬਧ ਹੈ, ਤੇਰਾ ਫਲ ਇਦਾਂ ਦਾ ਤੈਨੂੰ ਮਿਲਿਆ, ਨੀਵੀਂ ਜਾਤ ਇਹਨਾਂ ਦੇ ਘਰ ਦੇ ਵੀ ਤੇਰਾ ਜਨਮ ਹੋਇਆ, ਤੇਰੀ ਪ੍ਰਾਰਬਧ ਹੈ, ਇਸ ਕਰਕੇ ਤੂੰ ਚੁੱਪ ਕਰਕੇ ਦੁੱਧ ਪੀ ਲੈ। ਮੈਂ ਕੁਝ ਸਮਝਿਆ ਨਹੀਂ ਇਹਦਾ ਕਾਰਨ ਕੀ ਹੈ, ਕਿਉਂਕਿ ਆਪ ਜੀ ਅੰਤਰਜਾਮੀ ਹੋ। ਤੇ ਸਾਧ ਸੰਗਤ ਜੀ, ਭਗਤ ਰਾਮਾਨੰਦ ਜੀ ਕਦੇ ਆਪਣੇ ਦਾਸਾਂ ਦੇ ਮਨ ਦੇ ਵਿੱਚ ਕੋਈ ਭਰਮ, ਕੋਈ ਸ਼ੰਕਾ ਨਹੀਂ ਸੰਦ ਰਹਿਣ ਦਿੰਦੇ, ਕਿਉਂਕਿ ਉਹ ਗੁਰੂ ਪੂਰਾ ਨਹੀਂ ਹੋ ਸਕਦਾ ਜਿਹੜਾ ਆਪਣੇ ਚੇਲਿਆਂ ਦਾ, ਆਪਣੇ ਦਾਸਾਂ ਦਾ ਮਨ ਦੇ ਵਿੱਚ ਸ਼ੰਕਾ, ਕੋਈ ਭਰਮ ਰਹਿਣ ਦੇਣਾ ਕਰੇ। ਤੇ ਇਸ ਕਰਕੇ ਕਹਿਣ ਲੱਗੇ ਕਿ ਇਹ ਤੇ ਕਹਿੰਦੇ ਪ੍ਰਾਰਬਧ ਦਾ ਪਹਿਲਾਂ ਤੇ ਟਾਲਿਆ, ਫਿਰ ਕਹਿੰਦੇ ਨਹੀਂ ਮਹਾਰਾਜ ਤੁਹਾਨੂੰ ਦੱਸਣਾ ਹੀ ਪਵੇਗਾ। ਫਿਰ ਭਗਤ ਰਵਿਦਾਸ ਸਾਹਿਬ ਜੀ ਦੇ ਸਾਧ ਸੰਗਤ ਜੀ ਪੂਰਬਲੀ ਜਿਹੜੀ ਕਥਾ ਸੀ ਨਾ ਸੁਣਾਉਣਾ ਕੀਤੀ ਪਿਛਲੇ ਜਨਮ ਦੀ। ਕਹਿੰਦੇ ਬ੍ਰਹਮਚਰਜੀ ਸੀਗਾ, ਬ੍ਰਹਮਚਰਜ ਧਾਰਨ ਕੀਤਾ ਹੋਇਆ ਸੀ ਤੇ ਸਾਡਾ ਚੇਲਾ ਸੀ, ਸਾਡੇ ਪਾਸ ਹੀ ਵਿਦਿਆ ਪੜ੍ਹਿਆ ਕਰਦਾ ਸੀ,
ਤੇ ਭਗਤੀ ਕਰਿਆ ਕਰਦਾ ਸੀ ਪ੍ਰਮਾਤਮਾ ਦੀ। ਬ੍ਰਹਮਚਰਜ ਧਾਰਨ ਕੀਤਾ ਹੋਇਆ ਸੀ। ਫਿਰ ਸਿੰਧਾ ਲੈਣ ਦੇ ਵਾਸਤੇ ਭਾਵ ਜਿਵੇਂ ਗਜਾ ਕੀਤਾ ਜਾਂਦਾ ਨੂੰ ਡਾਲੀ ਸ਼ਬਦ ਵੀ ਵਰਤਿਆ ਜਾਂਦਾ ਹੈ ਕਿ ਸਾਡੇ ਆਸ਼ਰਮ ਦੇ ਵਿੱਚ ਜਿਹੜੇ ਹੋਰ ਵੀ ਕੋਈ ਬੰਦਗੀ ਕਰਨ ਵਾਲੇ ਰਹਿੰਦੇ ਸਨ, ਉਹਨਾਂ ਦੇ ਲਈ ਔਰ ਸਾਡੇ ਵਾਸਤੇ ਛਕਣ ਦੇ ਵਾਸਤੇ ਸਿੰਧਾ ਲੈਣ ਦੇ ਵਾਸਤੇ ਜਾਣਾ। ਜਦੋਂ ਘਰ ਘਰ ਦੇ ਵਿੱਚ ਜਾ ਕਰਕੇ ਗਜਾ ਕਰਕੇ ਲੈ ਕੇ ਆਉਣਾ, ਤੇ ਉਸ ਸਮੇਂ ਫਿਰ ਉਹ ਸਾਰਾ ਉਸੇ ਤਰ੍ਹਾਂ ਅਸੀਂ ਮਿਲ ਕਰਕੇ ਉਹ ਛਕਿਆ ਕਰਦੇ। ਤੇ ਦੋ ਇੱਥੇ ਸ਼ਾਹੂਕਾਰ ਰਹਿੰਦੇ ਸਨ, ਦੋ ਭਰਾ, ਪਰ ਬੜੇ ਦੁਰਾਚਾਰੀ ਸਨ, ਸਿਰੇ ਦੇ ਪਖੰਡੀ ਸਨ। ਮੁਖ ਤੋਂ ਰਾਮ ਹੋ ਖੁਦਾ ਹੋ ਕਹਿ ਦਿੰਦੇ, ਪਰ ਅੰਦਰ ਖਾਤੇ ਜਿਹੜੇ ਕੋਈ ਉਹਨਾਂ ਦੇ ਕੋਲ ਗ੍ਰਾਹਕ ਚੱਲ ਕਰਕੇ ਆਉਂਦਾ, ਵਪਾਰੀ ਸਨ, ਉਹਨਾਂ ਦੀਆਂ ਦੁਕਾਨਾਂ ਸੀ, ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਛਿੱਲ ਲਾਉਂਦੇ ਲੁੱਟਿਆ ਕਰਦੇ ਸਨ। ਚੀਜ਼ ਮਾਪ ਕਰਕੇ ਥੋੜੀ ਦੇਣੀ, ਪਰ ਪੈਸੇ ਉਹਨਾਂ ਨੇ ਬਹੁਤੇ ਲੈ ਲੈਣੇ। ਏਦਾਂ ਝੂਠੀ ਉਹਨਾਂ ਨੇ ਕਿਰਤ ਕੀਤੀ ਹੋਈ ਸੀ, ਪਾਪ ਕਰਦੇ ਸਨ। ਏਦਾਂ ਦੀ ਕਮਾਈ ਦਾ ਅਸਰ ਪਰਿਵਾਰ ਦੇ ਉੱਪਰ ਵੀ ਹੋਇਆ। ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਸਨ ਸਤਵੰਤੀਆਂ ਨਾ ਰਹਿ ਸਕੀਆਂ, ਉਹਨਾਂ ਨੇ ਵੀ ਪਰ ਪੁਰਸ਼ਾਂ ਦੇ ਤਾਈ ਵਿਭਚਾਰ ਕਰਨਾ ਸ਼ੁਰੂ ਕਰ ਦਿੱਤਾ। ਏਦਾਂ ਦੇ ਗਿਰੇ ਹੋਏ ਜਿਹੜੇ ਆਚਰਣ ਵਾਲੇ ਪਰਿਵਾਰ ਸਨ, ਉਹਨਾਂ ਦੇ ਘਰੋਂ ਕਹਿੰਦੇ ਇੱਕ ਵਾਰ ਇਹਨਾਂ ਨੇ ਸਾਨੂੰ ਲਿਆ ਕਰਕੇ ਨਾ ਲੰਗਰ ਜਿਹੜੇ ਰਸਤ ਲਿਆਂਦੀ ਸੀ ਉਹਦਾ ਪ੍ਰਸ਼ਾਦਾ ਤਿਆਰ ਕਰਕੇ ਸਾਨੂੰ ਛਕਾਇਆ। ਕਾਰਨ ਕੀ ਬਣਿਆ ਕਿ ਮੀਂਹ ਪੈਂਦਾ ਸੀ ਤੇ ਪੈਰ ਤਿਲਕਣੇ ਕਰਕੇ ਡਿੱਗ ਪਿਆ। ਉਹ ਸ਼ਾਹੂਕਾਰ ਦਾ ਉਹਨਾਂ ਦਾ ਪੁੱਤਰ ਜਿਹੜਾ ਸੀ ਉਹ ਚੁੱਕ ਕਰਕੇ ਆਪਣੇ ਘਰ ਦੇ ਵਿੱਚ ਲੈ ਗਿਆ ਕਿ ਆਓ ਸਾਡੇ ਘਰ ਦੇ ਵਿੱਚ ਤੁਸੀਂ ਸਾਰਾ ਸਿੰਧਾ ਲੈ ਦਿਓ, ਜਿਹੜਾ ਘਰ ਘਰ ਜਾ ਕਰਕੇ ਮੰਗਣਾ ਸਾਰਾ ਉਹਨੇ ਆਪਣੇ ਘਰ ਦੇ ਵਿੱਚੋਂ ਪਾ ਦਿੱਤਾ। ਜਦੋਂ ਕਹਿੰਦੇ ਸਾਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਤੇ ਸਾਡਾ ਚਿੱਤ ਜਿਹੜਾ ਸੀ ਟਿਕੇ ਹੀ ਨਾ, ਮਨ ਸਾਡਾ ਭਟਕੀ ਜਾਵੇ ਬਾਰ-ਬਾਰ, ਸਮਾਧੀ ਵਿੱਚ ਲੀਨ ਹੀ ਨਹੀਂ ਸੀ ਹੁੰਦਾ ਸਾਡਾ ਚਿੱਤ, ਬਾਰ-ਬਾਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕੀ ਜਾ ਰਿਹਾ ਸੀ। ਤੇ ਜਦੋਂ ਇਸ ਆਪਣੇ ਸੇਵਕ ਨੂੰ ਪੁੱਛਿਆ ਕਿ ਅੱਜ ਇਹ ਜਿਹੜਾ ਢਾਲੀ ਕਰਕੇ ਲਿਆਂਦੀ ਕਿੱਥੋਂ ਲੈ ਕਰਕੇ ਆਇਆ, ਕਿਹਨਾਂ ਦੇ ਘਰ ਦੇ ਵਿੱਚੋਂ ਲਿਆ ਕਰਕੇ ਸਾਨੂੰ ਛਕਾਇਆ, ਕਿਉਂਕਿ ਮਨਾ ਕੀਤਾ ਹੋਇਆ ਸੀ ਕਿ ਇਹਨਾਂ ਦੇ ਘਰ ਦੇ ਵਿੱਚੋਂ ਸਾਨੂੰ ਮੰਗ ਕਰਕੇ ਜਿਹੜਾ ਸਿੰਧਾ ਲੈ ਕੇ ਆਉਣਾ ਸਾਨੂੰ ਛਕਾਉਣਾ ਨਹੀਂ ਹੈ। ਪਹਿਲਾਂ ਮਨਾ ਕੀਤਾ ਸੀਗਾ ਭਗਤ ਰਾਮਾਨੰਦ ਜੀ ਨੇ। ਤੇ ਸਾਧ ਸੰਗਤ ਜੀ, ਜਦੋਂ ਦੱਸਿਆ ਕਿ ਮਹਾਰਾਜ ਇਹ ਕਾਰਨ ਬਣਿਆ ਸੀ, ਮੀਂਹ ਪੈਣੇ ਕਰਕੇ ਮੈਂ ਤਿਲਕ ਗਿਆ ਸਾਂ ਤੇ ਉਹਨਾਂ ਸ਼ਾਹੂਕਾਰਾਂ ਦਾ ਪੁੱਤਰ ਮੈਨੂੰ ਚੁੱਕ ਕਰਕੇ ਲੈ ਗਿਆ। ਉਹਨਾਂ ਨੇ ਮਹਾਰਾਜ ਮੈਨੂੰ ਸਾਰਾ ਇੱਥੋਂ ਇੱਕੋ ਘਰ ਦੇ ਆਪਣੇ ਵਿੱਚੋਂ ਹੀ ਸਿੰਧਾ ਦੇ ਦਿੱਤਾ ਸੀ ਕਿ ਹੋਰ ਘਰ ਘਰ ਜਾ ਕੇ ਔਖਾ ਹੋਵੇਗਾ, ਤਾਂ ਮੈਂ ਤੁਹਾਨੂੰ ਉਹਨਾਂ ਦੇ ਘਰੋਂ ਲਿਆ ਕਰਕੇ ਛਕਾ ਦਿੱਤਾ। ਤੇ ਉਹਨਾਂ ਨੇ ਨਾਲੇ ਅਰਦਾਸ ਵੀ ਕੀਤੀ ਸੀ। ਕਹਿੰਦੇ ਜੇ ਅਰਦਾਸ ਕੀਤੀ ਸੀ ਨਾ, ਤੂੰ ਸਾਡਾ ਵਚਨ ਨਹੀਂ ਮੰਨਿਆ ਤੇ ਫਿਰ ਤੂੰ ਚਮਿਆਰਾਂ ਵਾਲਾ ਕੰਮ ਕੀਤਾ ਹੈ, ਨੀਵੀਂ ਜਾਤ ਵਾਲਾ ਕੰਮ ਕੀਤਾ, ਤੇਰੀ ਸੋਚ ਵੀ ਬੜੀ ਨੀਵੀਂ ਹੈ, ਤੈਨੂੰ ਮਨਾ ਕੀਤਾ ਸੀਗਾ। ਏਦਾਂ ਦੇ ਦੁਰਾਚਾਰੀਆਂ ਦੇ ਘਰੋਂ ਸਾਨੂੰ ਕੁਝ ਲਿਆ ਕਰਕੇ ਛਕਾਉਣਾ ਨਹੀਂ, ਪਰ ਤੂੰ ਸਾਡਾ ਵਚਨ ਨਹੀਂ ਮੰਨਿਆ, ਤੇਰਾ ਚਮਿਆਰਾਂ ਦੇ ਘਰ ਦੇ ਵਿੱਚ ਜਨਮ ਹੋਵੇਗਾ। ਸਾਧ ਸੰਗਤ ਜੀ, ਜਦੋਂ ਪੂਰਨ ਜਿਹੜੀ ਗਾਥਾ ਸੁਣਾਈ ਹੈ, ਕਹਿੰਦੇ ਤਾਂ ਫਿਰ ਹੁਣ ਪੂਰੇ 1 ਸਾਲ ਬਾਅਦ ਇਹਦਾ ਜਨਮ ਹੋਇਆ। ਜਦੋਂ ਇਹ ਵਚਨ ਕੀਤਾ ਸੀ ਸਰਾਫ ਦਾ ਭਗਤ ਰਾਮਾਨੰਦ ਜੀ ਨੇ, ਉਹਦੀ ਤੋਂ 10 ਦਿਨਾਂ ਬਾਅਦ ਸਾਧ ਸੰਗਤ ਜੀ ਉਹਦੀ ਮੌਤ ਹੋ ਗਈ ਸੀ। ਤੇ ਫਿਰ ਹੁਣ ਸਮਾਂ ਆਉਣੇ ਤੇ ਇਹਨਾਂ ਦੇ ਘਰ ਦੇ ਵਿੱਚ ਜਨਮ ਹੋਇਆ, ਪਰ ਬਾਲਕ ਅਵਸਥਾ ਹੋਣੇ ਕਰਕੇ ਪੂਰਬਲੇ ਜਨਮ ਦੀ ਸੋਝੀ ਹੈ, ਅਜੇ ਗਿਆਨ ਹੈ ਕਿ ਮੈਂ ਇਹਨਾਂ ਦੇ ਘਰ ਦਾ ਜਿਹੜਾ ਹੈ ਉਹ ਨੀਵੀਂ ਜਿਹੜੇ ਸ਼ੂਦਰ ਸਨ, ਭਾਵ ਜਿਹੜੇ ਦੁਰਾਚਾਰੀ ਸੀ, ਪਾਪ ਕਰਮ ਕਰਨ ਵਾਲੇ ਸਨ, ਉਹਨਾਂ ਦੇ ਘਰ ਦੇ ਵਿੱਚੋਂ ਛਕਣੇ ਕਰਕੇ ਇਦਾਂ ਦੀ ਹਾਲਤ ਹੋ ਗਈ ਹੈ, ਨਾ ਬਚਨ ਮੰਨਣੇ ਕਰਕੇ। ਤੇ ਜੇ ਚਮਿਆਰਿਆਂ ਦੇ ਘਰ ਦਾ ਇਹ ਮਾਂ ਦੇ ਅਸਤਨਾਂ ਦਾ ਦੁੱਧ ਪੀ ਲਿਆ ਤੇ ਫਿਰ ਪਤਾ ਨਹੀਂ ਮੈਨੂੰ ਕਿਤੇ ਟੋਈ ਮਿਲਣੀ ਵੀ ਆ ਕਿ ਨਹੀਂ ਮਿਲਣੀ। ਇਹ ਮਨ ਦੇ ਅੰਦਰ ਵਿਚਾਰ ਅਧੀਨ ਹੋ ਕਰਕੇ ਬਾਲਕ ਦੁੱਧ ਨਹੀਂ ਸੀ ਪੀਂਦਾ ਪਿਆ, 4 ਦਿਨ ਹੋ ਗਏ ਰੋਈ ਜਾਂਦਾ ਸੀ ਬਾਰ-ਬਾਰ। ਪਿਛਲੇ ਜਨਮ ਦਾ ਇਸ ਨੂੰ ਗਿਆਨ ਸੀਗਾ, ਪਰ ਹੁਣ ਇਹਨੂੰ ਸਮਝਾ ਦਿੱਤਾ ਹੈ, ਤਾਂ ਫਿਰ ਇਸੇ ਕਰਕੇ ਹੁਣ ਬੱਚਾ ਦੁੱਧ ਪੀਣ ਲੱਗ ਪਿਆ। ਸਾਧ ਸੰਗਤ ਜੀ, ਭਗਤ ਰਵਿਦਾਸ ਸਾਹਿਬ ਜੀ ਦੇ ਇਸ ਜੀਵਨ ਗਾਥਾ ਦੇ ਵਿੱਚੋਂ ਬੜੀ ਵੱਡੀ ਸੇਧ ਮਿਲਦੀ ਹੈ ਜੀਵਨ ਦੇ ਅੰਦਰ, ਕਿਉਂਕਿ ਜੋ ਕਥਾ ਕਹਾਣੀਆਂ ਨੇ, ਜਿਹੜਾ ਇਤਿਹਾਸ ਅਸੀਂ ਪੜ੍ਹਦੇ ਜਾਂ ਸਰਵਣ ਕਰਦੇ ਹਾਂ, ਉਹਦੇ ਤੋਂ ਜੀਵਨ ਦੇ ਵਿੱਚ ਬਹੁਤ ਕੁਝ ਸਿੱਖਣ ਦੇ ਲਈ ਮਿਲਦਾ ਹੈ।
ਕਿ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਕੋਲ ਰਹਿਣਾ ਹੋਵੇ ਨਾ, ਆਗਿਆ ਵਿੱਚ ਰਹਿ ਕੇ ਰਹਿਣਾ ਚਾਹੀਦਾ ਹੈ। ਕਦੇ ਮਨਮਰਜ਼ੀ ਨਹੀਂ ਕਰਨੀ ਚਾਹੀਦੀ। ਸਤ ਵਚਨ ਕਹਿ ਕੇ ਜੀਵਨ ਦੇ ਅੰਦਰ ਧਾਰਨ ਕਰਨਾ ਚਾਹੀਦਾ। ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ। ਜਿਨ੍ਹਾਂ ਦੇ ਕੋਲ ਰਹਿ ਕਰਕੇ ਅਸੀਂ ਜੀਵਨ ਨਿਰਵਾਹ ਕਰ ਰਹੇ ਹਾਂ, ਕਦੇ ਮਨਮਤ ਨਹੀਂ ਵਰਤਣੀ ਚਾਹੀਦੀ। ਕਿਉਂਕਿ ਕਈ ਵਾਰ ਸਾਡਾ ਸੁਭਾਅ ਹੁੰਦਾ ਬਹੁਤ ਐਵੇਂ ਝਖਾਂ ਮਾਰੀ ਜਾਣੀ ਹੈ, ਜਾਂ ਆਪਣੀਆਂ ਸਿਆਣਪਾਂ ਜਤਾਈ ਜਾਣੀਆਂ, ਲੋੜ ਤੋਂ ਵੱਧ ਬੋਲੀ ਜਾਣਾ, ਤੇ ਜਾਂ ਫਿਰ ਮਨਮਤਾਂ ਕਰੀ ਜਾਣੀ ਹੈ ਜੀ ਨਹੀਂ ਮੈਨੂੰ ਬਹੁਤ ਜ਼ਿਆਦਾ ਪਤਾ ਹੈ, ਮੈਂ ਬੜਾ ਸਿਆਣਾ ਹਾਂ। ਪਰ ਕਈ ਵਾਰ ਸਾਧ ਸੰਗਤ ਜੀ ਫਿਰ ਪਛਤਾਉਣਾ ਵੀ ਪੈਂਦਾ ਹੈ। ਕੱਲਾ ਕਈ ਵਾਰ ਤਾਂ ਇੱਕੋ ਜਨਮ, ਫਿਰ ਪਤਾ ਨਹੀਂ ਅਗਲਾ ਜਨਮ ਵੀ ਫਿਰ ਕਿਤੇ ਧਾਰਨ ਕਰਨ ਪਵੇ। ਸੋ ਇਸ ਪ੍ਰਕਾਰ ਇਹ ਸਾਧ ਸੰਗਤ ਜੀ ਸਿੱਖਿਆ ਵੀ ਸਾਨੂੰ ਮਿਲਦੀ ਹੈ। ਤੋ ਐਸੇ ਭਗਤ ਰਵਿਦਾਸ ਸਾਹਿਬ ਜੀ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਗੁਰਬਾਣੀ ਦੇ ਵਿੱਚ ਬਾਰ-ਬਾਰ ਭਗਤ ਰਵਿਦਾਸ ਸਾਹਿਬ ਜੀ ਨੇ ਉਚਾਰਨ ਕਰਕੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿੰਨੇ ਸ਼ਬਦ ਹਨ ਭਗਤ ਰਵਿਦਾਸ ਸਾਹਿਬ ਜੀ ਦੇ। ਤੋ ਜਿਵੇਂ ਜਿਹੜੇ ਵਿਛੜੇ ਹੋਏ ਜੀਵ ਆਤਮਾ ਹੈ ਪਰਮਾਤਮਾ ਤੋਂ, ਉਹਨਾਂ ਦੇ ਅੰਦਰ ਜਿਹੜਾ ਵਿਛੋੜੇ ਦਾ ਅਹਿਸਾਸ ਹੈ ਨਾ, ਉਹ ਵੀ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਪ੍ਰਗਟ ਕੀਤਾ ਹੈ। हे ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੀ, ਬਹੁਤ ਜਨਮ ਵਿਛੜੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਕਿਰਪਾ ਕਰੋ, ਆਪ ਜੀ ਦੇ ਦੀਦਾਰ ਪ੍ਰਾਪਤ ਹੋਇਆ ਬਹੁਤ ਚਿਰੰਕਾਲ ਲੰਬਾ ਸਮਾਂ ਹੋ ਗਿਆ, ਕਿਰਪਾ ਕਰੋ ਮਹਾਰਾਜ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਤੇ ਸਾਧ ਸੰਗਤ ਜੀ ਜਿਹੜੇ ਕੋਚ ਜਾਤੀ ਵਾਲੇ ਸਨਾਤਨੀ ਮਤ ਦੇ ਅਨੁਸਾਰ ਜਿਹੜੇ ਕੋਈ ਈਰਖਾ ਕਰਦੇ ਸਨ, ਅਕਾਲ ਪੁਰਖ ਪਰਮੇਸ਼ਰ ਨੇ ਉਸ ਸਮੇਂ ਉਹਨਾਂ ਪਾਂਡਿਆਂ ਬ੍ਰਾਹਮਣ ਲੋਕਾਂ ਨੂੰ ਵੀ ਭਗਤ ਰਵਿਦਾਸ ਸਾਹਿਬ ਜੀ ਦੀ ਚਰਨੀ ਪਾਵਨਾ ਕੀਤਾ। ਕਿਉਂਕਿ ਪ੍ਰਮਾਤਮਾ ਆਪਣੇ ਪਿਆਰਿਆਂ ਦਾ ਭਗਤਾਂ ਦਾ ਜਿਹੜਾ ਪ੍ਰਤਾਪ ਹੈ ਨਾ, ਸਦਾ ਹੀ ਸਾਧ ਸੰਗਤ ਜੀ ਵਧਾਵਨਾ ਕਰਦਾ ਹੈ। ਜੇ ਕੋਈ ਈਰਖਾ ਕਰਦਾ ਹੈ, ਕੋਈ ਨਿੰਦਿਆ ਕਰਦਾ ਹੈ, ਉਹਦੇ ਨਾਲ ਪਰਮੇਸ਼ਰ ਦੇ ਪਿਆਰਿਆਂ ਭਗਤ ਜਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦਾ ਸਗੋਂ ਹੋਰ ਵੀ ਪ੍ਰਤਾਪ ਕਈ ਗੁਣਾ ਜ਼ਿਆਦਾ ਵਧਣਾ ਕਰਦਾ ਹੈ। ਭਾਵੇਂ ਬੜਾ ਯਤਨ ਕੀਤਾ ਸੀ, ਜਿਹੜੇ ਨਿੰਦਕ ਤੇ ਈਰਖਾਲੂ ਕੋਈ ਬ੍ਰਾਹਮਣ ਪਾਂਡੇ ਸਨ, ਪਰ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਹ ਛੁਪਿਆ ਨਹੀਂ ਰਹਿ ਸਕਦਾ, ਪਰਮੇਸ਼ਰ ਆਪ ਹੀ ਕਿਰਪਾ ਕਰਕੇ ਉਹਨੂੰ ਪ੍ਰਗਟ ਕਰ ਦਿੰਦਾ ਹੈ। ਕੋਈ ਨਾ ਕੋਈ ਵਿਧ ਏਦਾਂ ਦੀ ਬਣ ਜਾਂਦੀ ਹੈ। ਜਿਵੇਂ ਸੂਰਜ ਚੜ੍ਹਨੇ ਤੇ ਸਾਧ ਸੰਗਤ ਜੀ ਕਿਸੇ ਨੂੰ ਸੂਰਜ ਆਵਾਜ਼ ਨਹੀਂ ਮਾਰਦਾ ਕਿ ਚੜ੍ਹ ਗਿਆ ਹੈ, ਪ੍ਰਕਾਸ਼ ਹੋਣੇ ਕਰਕੇ ਪਤਾ ਚੱਲ ਹੀ ਜਾਂਦਾ ਹੈ। ਇਸੇ ਪ੍ਰਕਾਰ ਹਿਰਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਦਾ ਜਿਹੜਾ ਗਿਆਨ ਦਾ ਪ੍ਰਕਾਸ਼ ਹੈ, ਇਹ ਗਿਆਨ ਰੂਪੀ ਸੂਰਜ ਚੜ੍ਹਨੇ ਕਰਕੇ ਪਤਾ ਚੱਲ ਹੀ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਧ ਸੰਗਤ ਜੀ ਕਿੰਨੇ ਸ਼ਬਦ ਹਨ ਭਗਤ ਰਵਿਦਾਸ ਸਾਹਿਬ ਜੀ ਦੇ, ਜਿਨ੍ਹਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਅੰਦਰ ਉਹ ਦਰਜ ਕੀਤੇ ਹੋਏ ਹੈ। ਭਾਵੇਂ ਨੀਵੀਂ ਜਾਤ ਦੇ ਵਿੱਚ ਵੀ ਹੈ, ਪਰ ਸਾਧ ਸੰਗਤ ਜੀ ਸੰਸਾਰ ਦੇ ਪੂਜਣ ਯੋਗ ਹੋ ਗਏ ਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਜਿਹੜੀ ਮਰਜ਼ਾਦਾ ਹੈ, ਉਹ ਸੰਸਾਰ ਦੇ ਨਾਲੋਂ ਬਹੁਤ ਵੱਖਰੀ ਹੈ। ਹਜੂਰ ਦੇ ਮੁਖ ਵਾਕ ਹਨ, ਕੋਈ ਗਾਵੇ ਕੋ ਸੁਣੈ ਹਰ ਨਾਮੈ ਚਿਤ ਲਾਏ, ਕਹੂ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕਿਸੇ ਜਾਤੀ ਦਾ ਕਿਸੇ ਮਜ਼ਹਬ ਦਾ ਕੋਈ ਜੀਵ ਹੋਵੇ, ਜਾਂ ਫਿਰ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੂ ਕੁੰਟ ਮਾਨੈ। ਭਾਵੇਂ ਨੀਵੀਂ ਜਾਤ ਵਾਲੇ ਸ਼ੂਦਰ ਜਾਣ ਕਰਕੇ ਸਾਧ ਸੰਗਤ ਜੀ ਨਿੰਦਕ ਨਿੰਦਿਆ ਕਰਦੇ ਰਹੇ, ਈਰਖਾਲੂ ਈਰਖਾ ਕਰਦੇ ਰਹੇ, ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਦਾ ਪ੍ਰਤਾਪ ਵਧਾਵਣਾ ਕੀਤਾ ਹੈ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਦਰੋ ਘਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਇਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਾਧ ਸੰਗਤ ਜੀ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਆਓ ਹੁਣ ਲੜੀਵਾਰ ਗੁਰੂ ਬਾਣੀ ਦੀ ਕਥਾ ਨਾਲ ਜੁੜੀਏ।
ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਦੇ ਵਿਚਾਰ ਅੰਦਰ ਵਡਹੰਸ ਰਾਗ ਦੀ ਪ੍ਰਾਰੰਭਤਾ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਬਿਹਾਗੜੇ ਰਾਗ ਦਾ ਕੱਲ ਸਮਾਪਤੀ ਹੋਈ ਸੀ ਵਾਰ ਦੀ। ਹੁਣ ਅੱਗੇ ਵਡਹੰਸ ਰਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਰੰਭ ਕਰ ਰਹੇ ਨੇ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਇੱਕ ਵਾਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਰਾਗ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਾਧ ਸੰਗਤ ਜੀ ਨਿਰਦੇਸ਼ਕ ਮੰਗਲ ਕੀਤਾ ਗਿਆ ਹੈ। ਜਿਵੇਂ 5 ਮੰਤਰ ਹਨ, ਸਾਧ ਸੰਗਤ ਜੀ ਬੀਜ ਮੰਤਰ, ਔਰ ਇਸੇ ਪ੍ਰਕਾਰ ਇਹਨਾਂ 5 ਮੰਤਰਾਂ ਦੇ ਵਿੱਚੋਂ ਜਿਹੜਾ ਮਹਾ ਮੰਤਰ ਹੈ ਨਾ, ਇੱਥੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ। ਬੀਜ ਮੰਤਰ ਹੈ, ਫਿਰ ਗੁਰ ਮੰਤਰ ਹੈ, ਇਸੇ ਪ੍ਰਕਾਰ ਮਹਾ ਮੰਤਰ ਹੈ, ਫਿਰ ਮੂਲ ਮੰਤਰ ਹੈ ਤੇ 5ਵਾਂ ਮਾਲਾ ਮੰਤਰ। ਇਹਨਾਂ 5 ਦੇ ਵਿੱਚੋਂ ਮਹਾ ਮੰਤਰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਗੁਰ ਪ੍ਰਸਾਦ ਤੱਕ। ਇੱਕ ਅਦੁੱਤੀ ਸਰੂਪ ਹੈ, ਇੱਕ ਅਦਵੈਤ ਸਰੂਪ ਹੈ, ਇੱਕ ਐਸਾ ਪਰਮਾਤਮਾ ਦਾ ਸਰੂਪ ਹੈ ਜਿਹੜਾ ਦੇਸ਼ ਕਾਲ ਵਸਤੂ ਤੋਂ ਰਹਿਤ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਇਹਨਾਂ ਤਿੰਨਾਂ ਦੇ ਅਧੀਨ ਕੀਤੀ ਹੋਈ ਹੈ। ਇੱਕ ਐਸਾ ਸਰੂਪ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਵੀ ਅਤੀਤ ਰਹਿਣ ਵਾਲਾ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪਰਮਾਤਮਾ ਜੀ ਦਾ ਸਵਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਪਸਾਰਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਪ੍ਰਕਾਸ਼ਣ ਵਾਲਾ, ਜੀਵਾਂ ਨੂੰ ਚਲਾਉਣ ਵਾਲਾ, ਸਾਰਾ ਮਹਾਰਾਜ ਕਹਿੰਦੇ ਓੰਕਾਰ ਦੀ ਸ਼ਕਤੀ ਕਰਕੇ ਹੀ ਹੈ। ਐਸਾ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਕਾਸ਼ ਸਰੂਪ ਹੈ। ਸਤਨਾਮ। ਉਸ ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀ ਸੱਚਾ ਹੈ, ਸਦੀਵੀ ਕਾਲ ਸਤ ਹੈ। ਪਰਮੇਸ਼ਰ ਦਾ ਨਾਮ ਸਦਾ ਰਹਿਣ ਵਾਲਾ ਹੈ, ਪ੍ਰਸਿੱਧ ਹੈ। ਵਾਹਿਗੁਰੂ ਦਾ ਨਾਮ ਸਤ ਹੈ। ਕਰਤਾ ਪੁਰਖ। ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਪੁਰਸ਼ਾਰਥ ਕਰਨ ਵਾਲਾ ਹੈ, ਭੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਪੁਰਖ ਕੇਵਲ ਇੱਕ ਪ੍ਰਮਾਤਮਾ ਆਪ ਹੈ। ਬਾਕੀ ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ, ਸਭ ਜੀਵ ਰੂਪ ਸਖੀਆਂ ਨੇ। ਪੁਰਖ ਇੱਕ ਹੀ ਹੈ ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਐਸਾ ਸਭ ਦਾ ਕਰਨਹਾਰਾ ਕਰਤਾ ਹੈ। ਮਹਾਰਾਜ ਕਹਿੰਦੇ ਪੁਰਖ ਸਰੂਪ ਪਰਮੇਸ਼ਰ ਹੈ। ਨਿਰਭਉ ਨਿਰਵੈਰ। ਭੈ ਤੋਂ ਰਹਿਤ ਹੈ ਪਰਮਾਤਮਾ ਦਾ ਸਰੂਪ। ਸਾਧ ਸੰਗਤ ਜੀ ਵੈਰ ਤੋਂ ਰਹਿਤ ਹੈ ਪਰਮੇਸ਼ਰ ਦਾ ਸਰੂਪ। ਕਿਸੇ ਨਾਲ ਵੈਰ ਨਹੀਂ ਕਰਦਾ, ਕਿਸੇ ਦਾ ਭੈ ਨਹੀਂ ਮੰਨਦਾ। ਐਸਾ ਨਿਰਭੈ ਤੇ ਨਿਰਵੈਰ ਪਰਮੇਸ਼ਰ ਹੈ। ਅਕਾਲ ਮੂਰਤ। ਫਿਰ ਕਾਲ ਤੋਂ ਰਹਿਤ ਪਰਮਾਤਮਾ ਜੀ ਦਾ ਸਵਰੂਪ ਹੈ। ਪਰਮੇਸ਼ਰ ਦੀ ਜਿਹੜੀ ਹਸਤੀ ਹੈ ਨਾ, ਪਰਮੇਸ਼ਰ ਦਾ ਸਰੂਪ ਹੈ, ਕਾਲ ਤੋਂ ਰਹਿਤ ਹੈ, ਅਕਾਲ ਸਰੂਪ ਹੈ। ਕਦੇ ਕਾਲ ਦੀ ਲਪੇਟ ਵਿੱਚ ਆਉਣ ਵਾਲਾ ਨਹੀਂ। ਕਾਲ ਵੀ ਪਰਮੇਸ਼ਰ ਦਾ ਬੱਧਾ ਹੋਇਆ, ਕਾਲ ਵੀ ਅਕਾਲ ਪੁਰਖ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੈ। ਤੋ ਮਹਾਰਾਜ ਕਹਿੰਦੇ ਐਸਾ ਕਾਲ ਤੋਂ ਰਹਿਤ ਵਾਹਿਗੁਰੂ ਜੀ ਦਾ ਸਵਰੂਪ ਹੈ। ਅਜੂਨੀ ਸੈਭੰ। ਜੂਨਾ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਫਿਰ ਸਾਧ ਸੰਗਤ ਜੀ ਉਹ ਕਦੇ ਵੀ ਟੇਢੀਆਂ ਜੂਨਾਂ ਵਿੱਚ ਪੈਣ ਵਾਲਾ ਨਹੀਂ। ਨਾ ਕੋਈ ਉਸ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਹੈ। ਸੁਤੇ ਹੀ ਪ੍ਰਕਾਸ਼ ਸਰੂਪ ਹੈ ਪਰਮਾਤਮਾ। ਨਾ ਕਿਸੇ ਦੀ ਨਾਦੀ ਔਲਾਦ ਹੈ ਅਤੇ ਨਾ ਬਿੰਦੀ ਔਲਾਦ ਹੈ। ਕਿਸੇ ਦਾ ਜਾਇਆ ਨਹੀਂ ਹੈ, ਨਾ ਕਿਸੇ ਦਾ ਅਸਥਾਪਨ ਕੀਤਾ ਹੋਇਆ। ਜਿਵੇਂ ਰਾਜੇ ਮਹਾਰਾਜ ਦੇ ਚੱਕਰਵਰਤੀ ਬਾਦਸ਼ਾਹ, ਉਹ ਸਾਧ ਸੰਗਤ ਜੀ ਇੱਕ ਬਾਦਸ਼ਾਹ ਤੋਂ ਬਾਅਦ ਦੂਸਰੇ ਨੂੰ ਤਖਤ ਤੇ ਬਿਠਾਇਆ ਜਾਂਦਾ ਹੈ। ਜੇ ਪੁੱਤਰ ਹੋਵੇ ਤਾਂ ਪੁੱਤਰ ਨੂੰ ਰਾਜ ਗੱਦੀ ਮਿਲਦੀ ਹੈ, ਨਹੀਂ ਤਾਂ ਯੋਗ ਜਾਣ ਕਰਕੇ ਕਿਸੇ ਨੂੰ ਰਾਜ ਗੱਦੀ ਦੇ ਤਖਤ ਤੇ ਬਿਠਾਇਆ ਜਾਂਦਾ ਹੈ। ਪਰ ਪਰਮਾਤਮਾ ਕਿਸੇ ਦਾ ਅਸਥਾਪਨ ਕੀਤਾ ਹੋਇਆ ਵੀ ਨਹੀਂ ਹੈ, ਨਾ ਕਿਸੇ ਦਾ ਜਾਇਆ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣੇ ਸਰੂਪ ਤੋਂ ਆਪ ਹੀ ਮਹਾਰਾਜ ਕਹਿੰਦੇ ਸ਼ੁੱਧ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਸੁਤੇ ਹੀ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ।
ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਜਾਂ ਫਿਰ ਇਤਨੇ ਸ਼ੁਭ ਗੁਣਾ ਵਾਲਾ ਜੋ ਪ੍ਰਮਾਤਮਾ ਹੈ, ਸਤ ਸੰਗਤ ਜੀ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਣ ਵਾਲਾ ਹੈ, ਜਿਹਦਾ ਨਾਮ ਪ੍ਰਸਿੱਧ ਹੈ, ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ, ਪ੍ਰਸ਼ਾਰਿਤ ਕਰਨ ਵਾਲਾ ਪੁਰਖ ਸਰੂਪ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਜਨਮਾ ਹੈ, ਕੋਈ ਉਹਨੂੰ ਪੈਦਾ ਕਰਨ ਵਾਲਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਵੈਰ ਤੋਂ ਰਹਿਤ ਹੈ, ਫਿਰ ਟੇਢੀਆਂ ਜੂਨਾਂ ਵਿੱਚ ਪੈਣ ਵਾਲਾ ਨਹੀਂ ਹੈ। ਐਸੇ ਗੁਣਾ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ। ਸਤਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤੋ ਇਹ ਮਹਾਮੰਤਰ ਉਚਾਰਨ ਕੀਤਾ ਹੈ ਰਾਗ ਦੀ ਪ੍ਰਾਰੰਭਤਾ ਦੇ ਵਿੱਚ। ਅੱਗੇ ਹੁਣ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ। ਵਡਹੰਸ ਰਾਗ ਹੈ। ਪਹਿਲੇ ਸਰੂਪ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹਨ। ਪਹਿਲੇ ਘਰ ਸੁਰ ਤਾਲ ਦੇ ਅੰਦਰ ਹਜੂਰ ਨੇ ਉਚਾਰਨ ਕੀਤਾ। ਜਦੋਂ ਰਾਗੀ ਸਿੰਘ ਇਹ ਸ਼ਬਦ ਦਾ ਗਾਇਨ ਕਰਦੇ ਹਨ, ਪਹਿਲੇ ਘਰ ਸੁਰ ਤਾਲ ਦੇ ਵਿੱਚ ਗਾਉਂਦੇ, ਜਦੋਂ ਸਾਜ਼ਾਂ ਦੇ ਨਾਲ ਮਿਲ ਕਰਕੇ ਸ਼ਬਦ ਨੂੰ ਗਾਇਆ ਜਾਂਦਾ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੁੱਲ 31 ਰਾਗ ਹਨ। ਉਹਨਾਂ 31 ਰਾਗਾਂ ਦੇ ਵਿੱਚੋਂ 8ਵਾਂ ਅਸਥਾਨ ਇਹ ਵਡਹੰਸ ਰਾਗ ਦਾ ਹੈ। ਸਾਧ ਸੰਗਤ ਜੀ, ਇਸ ਦੇ ਗਾਉਣ ਦਾ ਸਮਾਂ ਜੋ ਦਿਨ ਦਾ ਸਾਧ ਸੰਗਤ ਜੀ ਦੂਜਾ ਤੇ ਤੀਸਰਾ ਪਹਿਰ ਮੰਨਿਆ ਜਾਂਦਾ ਹੈ। ਸ਼ਾਮ ਦਾ ਜਿਹੜਾ ਸਾਧ ਸੰਗਤ ਜੀ ਸਮਾਂ ਹੈ, ਜੋ ਰਾਤਰੀ ਦਾ ਭਾਵ 4 ਪਹਿਰ ਦਿਨ ਤੇ 4 ਪਹਿਰ ਰਾਤਰੀ ਦੇ ਹਿੱਸੇ ਆਉਂਦੇ ਹਨ, 8 ਪਹਿਰ ਮੰਨੇ ਜਾਂਦੇ ਹੈ। ਤੇ ਜਿਹੜਾ ਰਾਤਰੀ ਦਾ ਹਿੱਸਾ ਨਾ ਦੂਸਰੀ ਭਾਵ ਦੂਜੇ ਪਹਿਰ ਦੇ ਵਿੱਚ ਗਾਇਆ ਜਾਂਦਾ, ਇਸ ਨੂੰ ਜਦੋਂ ਰਾਗੀ ਸਿੰਘ ਮਿਲ ਕਰਕੇ ਗਾਉਂਦੇ ਹੈ। ਇਹਨਾਂ ਰਾਗਾਂ ਦੀਆਂ ਵੀ ਮਰਜ਼ਾਦਾਵਾਂ ਬੰਨੀਆਂ ਹੋਈਆਂ ਨੇ, ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਰਾਗਾਂ ਨੇ ਮਿਲ ਕਰਕੇ ਬੇਨਤੀ ਕੀਤੀ ਸੀ, ਮਹਾਰਾਜ ਸਾਡੀ ਬੜੀ ਦੁਰਦਸ਼ਾ ਹੋਈ ਹੈ, ਕੋਈ ਸਾਡੀ ਮਰਜ਼ਾਦਾ ਨਹੀਂ, ਮਹਾਰਾਜ ਜਦੋਂ ਮਰਜ਼ੀ ਕੋਈ ਪਕੜ ਕਰਕੇ ਸਾਨੂੰ ਗਾਉਣ ਲੱਗ ਪੈਂਦਾ, ਤੇ ਇਸ ਪ੍ਰਕਾਰ ਬੜੀ ਮਹਾਰਾਜ ਸਾਡੀ ਜਿਹੜਾ ਨਰਾਦਰ ਹੁੰਦਾ ਪਿਆ, ਸਾਡਾ ਅਪਮਾਨ ਹੁੰਦਾ, ਕਿਰਪਾ ਕਰੋ ਮਹਾਰਾਜ, ਆਪ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ, ਜੀਵਾਂ ਦੀ ਕਲਿਆਣ ਕਰਨ ਵਾਸਤੇ ਆਏ ਹੋ, ਮਹਾਰਾਜ ਸਾਡਾ ਵੀ ਭਲਾ ਕਰ ਦੇਵੋ, ਸਾਨੂੰ ਮਰਜ਼ਾਦਾ ਵਿੱਚ ਬੰਨੋ, ਜਿਸ ਕਰਕੇ ਮਹਾਰਾਜ ਸਾਡਾ ਅਪਮਾਨ ਨਾ ਹੋਵੇ, ਮਹਾਰਾਜ ਸਾਡਾ ਨਿਰਾਦਰ ਨਾ ਹੋਵੇ, ਸਾਡਾ ਵੀ ਮਹਾਰਾਜ ਸਤਿਕਾਰ ਹੋਵੇ। ਤੋ ਹਜੂਰ ਨੇ ਫਿਰ ਸਾਧ ਸੰਗਤ ਜੀ ਮਰਜ਼ਾਦਾ ਬੱਧੀ ਹੋਈ ਹੈ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 8ਵਾਂ ਅਸਥਾਨ ਹੈ ਇਸ ਰਾਗ ਦਾ। ਤੇ ਸਾਧ ਸੰਗਤ ਜੀ, ਇਸ ਰਾਗ ਦੇ ਅੰਦਰ ਜੋ ਸ਼ਬਦ ਹੈ ਨਾ, ਜਿਵੇਂ ਵਿਆਹ ਦੇ ਸਮੇਂ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ, ਜਾਂ ਜਦੋਂ ਕਿਸੇ ਜੀਵ ਦੀ ਮ੍ਰਿਤਕ ਹੁੰਦੀ ਹੈ ਅਲਾਹਣੀਆਂ ਦਾ ਪਾਠ ਕੀਤਾ ਜਾਂਦਾ ਹੈ, ਜਾਂ ਅਲਾਹਣੀਆਂ ਦੀ ਉਹ ਤਰਜ ਦੇ ਵਿੱਚ ਉਸ ਕਾਵ ਰੂਪ ਦੇ ਵਿੱਚ ਸਾਧ ਸੰਗਤ ਜੀ ਕੁਝ ਬੋਲੇ ਜਾਂਦੇ ਨੇ ਕਵਿਤਾ ਰੂਪ ਦੇ ਵਿੱਚ, ਉਹ ਇਸ ਰਾਗ ਦੇ ਅੰਦਰ ਸਾਧ ਸੰਗਤ ਜੀ ਉਹਦਾ ਰੂਪ ਦਿੱਤਾ ਗਿਆ ਹੈ। ਕਿਉਂਕਿ ਅਲਾਹਣੀਆਂ ਦਾ ਪਾਠ ਵੀ ਸਾਧ ਸੰਗਤ ਜੀ ਵਡਹੰਸ ਰਾਗ ਦੇ ਵਿੱਚ ਹੀ ਆਉਂਦਾ ਹੈ। ਜਦੋਂ ਮ੍ਰਿਤਕ ਜੀਵ ਚੜ੍ਹਾਈ ਕਰ ਜਾਂਦਾ ਹੈ ਨਾ, ਸੰਸਕਾਰ ਕਰਨ ਤੋਂ ਬਾਅਦ ਵਿੱਚ ਉਹਨਾਂ ਅਲਾਹਣੀਆਂ ਦਾ ਪਾਠ ਕੀਤਾ ਜਾਂਦਾ ਹੈ। ਕਿਉਂਕਿ ਜਿਹੜੇ 5 ਸੰਸਕਾਰ ਦਿੱਤੇ ਹੈ ਨਾ ਮਹਾਰਾਜ ਸਾਹਿਬ ਜੀ ਨੇ ਸਿੱਖ ਨੂੰ ਬਖਸ਼ੇ ਹੈ, ਜਨਮ ਸੰਸਕਾਰ ਹੈ, ਅੰਮ੍ਰਿਤ ਸੰਸਕਾਰ ਹੈ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਵਿਦਿਆ ਸੰਸਕਾਰ ਹੈ, ਆਨੰਦ ਸੰਸਕਾਰ ਹੈ, ਤੇ ਫਿਰ ਅੰਤਮ ਸੰਸਕਾਰ 5ਵਾਂ ਸੰਸਕਾਰ ਜਿਹੜਾ ਹਰ ਇੱਕ ਸੰਸਕਾਰ ਦੀ ਮਰਜ਼ਾਦਾ ਹੈ। ਤੇ ਜਦੋਂ ਅੰਤਮ ਸੰਸਕਾਰ ਕੀਤਾ ਜਾਂਦਾ ਹੈ, ਸੰਸਕਾਰ ਤੋਂ ਬਾਅਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਗੁਰਦੁਆਰਾ ਸਾਹਿਬ ਵਿਖੇ ਅਲਾਹਣੀਆਂ ਦਾ ਪਾਠ ਕੀਤਾ ਜਾਂਦਾ ਹੈ। ਸਾਧ ਸੰਗਤ ਜੀ ਉਹ ਵੀ ਇਸੇ ਰਾਗ ਦੇ ਅੰਦਰ ਹੈ। ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਪਹਿਲੇ ਘਰ ਸੁਰ ਤਾਲ ਦੇ ਅੰਦਰ ਇਹ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਤੋ ਇਹ ਸ਼ਬਦ ਦੀ ਉਥਾਨਕਾ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਲਗਭਗ 12 ਸਾਲ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਦੇ ਜਿਹੜੇ ਪਿਤਾ ਬਾਬਾ ਚੰਦਰਭਾਨ ਜੀ ਸਨ, ਉਹਨਾਂ ਦੇ ਖੂਹ ਤੇ ਆਏ ਸਨ।
ਆਪਣੇ ਘਰ ਨਹੀਂ ਸਨ ਗਏ। 12 ਸਾਲ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ, ਲੰਬੀ ਯਾਤਰਾ ਤੋਂ ਬਾਅਦ। ਪਹਿਲਾਂ ਰਾਏ ਬੁਲਾਰ ਨੂੰ ਜਿਵੇਂ ਬ੍ਰਹਮ ਗਿਆਨ ਦੀ ਅਵਸਥਾ ਬਖਸ਼ੀ ਸੀ, ਤਾਂ ਸਾਧ ਸੰਗਤ ਜੀ ਫਿਰ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਤਨਾਮ ਦਾ ਮੰਤਰ ਚਲਾਉਣਾ ਕੀਤਾ ਹੈ। ਐਸਾ ਸਤਨਾਮ ਦਾ ਚੱਕਰ ਚਲਾਇਆ ਕਿ ਜਿਹੜਾ ਵੀ ਕੋਈ ਜੀਵ ਮਿਲਦਾ ਉਸ ਨੂੰ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ ਪ੍ਰੇਰਿਤ ਕੀਤਾ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਬਾਬਾ ਚੰਦਰ ਭਾਨ ਜੀ ਦੇ ਖੂਹ ਤੇ ਆਏ ਨੇ, ਤੇ ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਘਰੋਂ ਮਿਲ ਕਰਕੇ ਆਵਾਂ, ਆਪਣੇ ਘਰ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਾ ਆਵਾਂ, ਜੇ ਤੁਹਾਡੀ ਆਗਿਆ ਹੋਵੇ ਤਾਂ। ਤੇ ਹਜੂਰ ਨੇ ਬਚਨ ਕੀਤੇ ਐ, ਕਹਿੰਦੇ ਠੀਕ ਹੈ ਭਾਈ ਚਲਾ ਜਾ, ਪਰ ਪਰਿਵਾਰ ਦੇ ਮੋਹ ਦੇ ਵਿੱਚ ਨਾ ਕਿਤੇ ਵੱਧ ਜਾਵੀਂ, ਛੇਤੀ ਵਾਪਸ ਆਉਣਾ। ਨਾਲ ਇਹ ਵੀ ਤਾੜਨਾ ਕਰ ਦਿੱਤੀ ਕਿ ਸਾਡੇ ਬਾਬਤ ਕਿਸੇ ਨੂੰ ਦੱਸਣਾ ਨਹੀਂ ਹੈ ਕਿ ਅਸੀਂ ਇੱਥੇ ਖੂਹ ਤੇ ਆ ਕਰਕੇ ਆਪਣਾ ਡੇਰਾ ਲਾਇਆ, ਇੱਥੇ ਆ ਕੇ ਬੈਠੇ ਹੋਏ ਆ। ਮਹਾਰਾਜ ਜੀ ਨੇ ਤਾੜਨਾ ਵੀ ਕਰ ਦਿੱਤੀ। ਕਹਿੰਦੇ ਮਹਾਰਾਜ ਠੀਕ ਹੈ, ਸਤ ਬਚਨ। ਜਦੋਂ ਘਰ ਗਏ ਨੇ, ਪਤਾ ਲੱਗਾ ਹੈ, ਮਾਤਾ ਤ੍ਰਿਪਤਾ ਦੇਵੀ ਜੀ ਨੂੰ ਪਤਾ ਲੱਗਾ ਕਿ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਲਾਲ ਜੀ ਆਏ ਐ। ਭਾਵੇਂ ਦੱਸਿਆ ਨਹੀਂ ਸੀਗਾ, ਪਰ ਫਿਰ ਵੀ ਖਿੱਚ ਸੀ, ਕਿੰਨੇ ਲੰਬੇ ਸਮੇਂ ਤੋਂ ਮਹਾਰਾਜ ਜੀ ਦੇ ਦਰਸ਼ਨ ਨਹੀਂ ਸਨ ਕੀਤੇ। ਬੜੀ ਮਨ ਦੇ ਅੰਦਰ ਖਿੱਚ ਸੀ ਗਈ, ਬੜਾ ਪਿਆਰ ਸੀ। ਤੇ ਜਦੋਂ ਭਾਈ ਬਾਲਾ ਜੀ ਮਿਲ ਕਰਕੇ ਚਲੇ ਗਏ ਐ, ਤੇ ਮਾਤਾ ਜੀ ਨੂੰ ਜਦੋਂ ਮਿਲੇ ਹਨ, ਪੁੱਛਿਆ ਹੈ ਕਿ ਸਤਿਗੁਰੂ ਜੀ ਕਿੱਥੇ ਹਨ ਸਾਡੇ ਲਾਲ ਜੀ? ਉਹ ਵੀ ਨਾਲ ਆਏ ਐ। ਤੇ ਅੱਗੋਂ ਚੁੱਪਤਾ ਧਾਰਨ ਕੀਤੀ, ਮੁਖ ਤੋਂ ਕੁਝ ਬਚਨ ਨਾ ਕੀਤਾ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕੀਤਾ ਸੀ ਕਿ ਕਿਸੇ ਨੂੰ ਦੱਸਣਾ ਨਹੀਂ ਹੈ। ਜਦੋਂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਰ ਦੱਸਿਆ ਨਾ, ਚੁੱਪਤਾ ਧਾਰਨ ਕਰਕੇ ਘਰੋਂ ਬਾਹਰ ਤੁਰੇ ਆ ਨਾ, ਨਗਰ ਤੋਂ ਬਾਹਰ ਵਾਰ, ਤੇ ਮਾਤਾ ਜੀ ਪਿੱਛੇ ਦੇਖਦੇ ਰਹੇ। ਫਿਰ ਪਤਾ ਚੱਲ ਗਿਆ ਕਿ ਜ਼ਰੂਰ ਸਤਿਗੁਰੂ ਜੀ ਇੱਥੇ ਆਏ ਹਨ, ਤੇ ਸੁੰਦਰ ਵਸਤਰ ਤੇ ਸੋਹਣੇ ਸੋਹਣੇ ਪਦਾਰਥ ਤਿਆਰ ਕੀਤੇ ਨੇ, ਭੋਜਨ ਮਹਾਰਾਜ ਸਾਹਿਬ ਜੀ ਨੂੰ ਛਕਾਉਣ ਦੇ ਵਾਸਤੇ। ਤੇ ਭਾਈ ਬਾਲਾ ਜੀ ਦੇ ਪਿੱਛੇ ਪਿੱਛੇ ਮਾਤਾ ਜੀ ਤੁਰੇ ਆ ਰਹੇ ਨੇ। ਜਿੱਥੇ ਮਹਾਰਾਜ ਖੂਹ ਤੇ ਬੈਠੇ ਹੋਏ ਨੇ, ਜਦੋਂ ਮਾਤਾ ਜੀ ਪਹੁੰਚੇ ਹੈ, ਤੇ ਸਤਿਗੁਰੂ ਜੀ ਨੇ ਸਤਿਕਾਰ ਵਜੋਂ ਆਪਣੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਫਿਰ ਕਹਿਣ ਲੱਗੇ, ਹੈ ਲਾਲ ਜੀ ਤੁਹਾਡੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਤੇ ਮਹਾਰਾਜ ਸਾਹਿਬ ਜੀ ਨੇ ਅੱਗੋਂ ਵਚਨ ਕੀਤਾ ਕਿ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਲਿਹਾਰ ਜਾਣਾ ਚਾਹੀਦਾ, ਪਰਮੇਸ਼ਰ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਮਾਤਾ ਜੀ ਸੀ ਪਰਮਾਤਮਾ ਤੋਂ ਵੰਜਿਆ ਜਾਂਦੇ ਆ, ਹਉ ਵਾਰੀ ਵੰਜਾ ਖੰਨੀਆਂ ਵੰਜਾ ਤਉ ਸਾਹਿਬ ਕੇ ਨਾਵੈ। ਇਹ ਰਹਾਉ ਦੀ ਪੰਕਤੀਆਂ ਵਿੱਚ ਸਮੁੱਚਾ ਭਾਵ ਰੱਖਿਆ ਹੈ ਸ਼ਬਦ ਦਾ, ਕਿ ਪਰਮੇਸ਼ਰ ਤੋਂ ਅਸੀਂ ਵਾਰਨੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਮਾਤਾ ਜੀ ਪਰਮਾਤਮਾ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ ਜਦੋਂ ਹੋਰ ਕੋਈ ਬਚਨ ਨਹੀਂ ਨਾ ਕਰਦੇ, ਤੇ ਮਾਤਾ ਜੀ ਕਹਿੰਦੇ ਹਨ, ਤੁਸੀਂ ਸਾਡੇ ਨਾਲ ਬਚਨ ਬਿਲਾਸ ਕਿਉਂ ਨਹੀਂ ਕਰਦੇ ਹੈ ਲਾਲ ਜੀ? ਇਹਨਾਂ ਕੋ ਥੋੜਾ ਬਚਨ ਕੀਤੇ ਹਨ, ਸੁਖ ਸ਼ਾਂਤੀ ਪੁੱਛੀ, ਫਿਰ ਚੁੱਪਤਾ ਧਾਰਨ ਕਰ ਲਈ। ਤੇ ਫਿਰ ਸਾਧ ਸੰਗਤ ਜੀ ਸ਼ਬਦ ਦੁਆਰਾ ਮਾਤਾ ਜੀ ਨੂੰ ਨਿਹਾਲ ਕੀਤਾ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜੋ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਗੁਰਮੁਖ ਪਿਆਰੇ ਲੀਨ ਹੋ ਜਾਂਦੇ ਆ ਨਾ, ਉਹਨਾਂ ਦੀ ਅਵਸਥਾ ਕਿੱਦਾਂ ਦੀ ਬਣ ਜਾਂਦੀ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਫਿਰ ਉਹਨਾਂ ਦੀ ਕਿੱਦਾਂ ਦੀ ਹਾਲਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਆ, ਹਜੂਰ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਉਂਦੇ ਹਨ, ਅਮਲੀ ਅਮਲ ਨਾ ਅੰਬੜੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ ਕਿ ਮਾਤਾ ਜੀ ਜਿਵੇਂ ਅਮਲੀ ਮਨੁੱਖ ਨੂੰ ਅਮਲ ਲੱਗਾ ਹੁੰਦਾ, ਜੇ ਉਹਨੂੰ ਸਮੇਂ ਸਿਰ ਅਮਲ ਨਾ ਮਿਲੇ ਤੇ ਉਹਨੂੰ ਪਤਾ ਹੁੰਦਾ ਉਹਦੀ ਹਾਲਤ ਕੀ ਹੈ। ਸਾਧ ਸੰਗਤ ਜੀ ਜਿਨ੍ਹਾਂ ਨੂੰ ਅਮਲ ਲੱਗਾ ਨਾ, ਨਸ਼ਾ ਲੱਗਾ ਹੋਇਆ, ਜਿਹੜੇ ਨਸ਼ਿਆਂ ਵਿੱਚ ਗਲਤਾਨ ਰਹਿੰਦੇ, ਹਰ ਸਮੇਂ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ, ਜੇ ਕਿਤੇ ਉਹਨਾਂ ਨੂੰ ਨਸ਼ਾ ਨਾ ਮਿਲੇ ਤੇ ਕਿੱਦਾਂ ਭੁੱਬਾ ਮਾਰ ਮਾਰ ਕਰਕੇ ਰੋਂਦੇ ਆ। ਬੜਾ ਸਾਧ ਸੰਗਤ ਜੀ ਉਹ ਦੁਖੀ ਹੁੰਦੇ ਹਨ ਅਮਲ ਨਾ ਮਿਲਣੇ ਕਰਕੇ। ਤੇ ਮਹਾਰਾਜ ਉਹਨਾਂ ਅਮਲੀਆਂ ਦਾ ਅਲੰਕਾਰ ਬਣਾ ਕਰਕੇ ਸਤਿਗੁਰੂ ਜੀ ਉਦਾਹਰਣ ਦੇ ਕਰਕੇ ਉਪਦੇਸ਼ ਦਿੰਦੇ ਆ, ਹੇ ਮਾਤਾ ਜੀ ਅਮਲੀ ਅਮਲ ਨਾ ਅੰਬੜੈ,
ਸਮੇਂ ਸਿਰ ਨਾ ਜੇ ਅਮਲੀ ਮਨੁੱਖ ਨੂੰ ਅਮਲ ਮਿਲੇ ਤੇ ਉਹਦੀ ਕਿੱਦਾਂ ਦੀ ਹਾਲਤ ਹੁੰਦੀ ਹੈ। ਮੱਛੀ ਨੀਰ ਨਾ ਹੋਏ। ਤੇ ਜੇ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਕਿੱਦਾਂ ਤੜਪ ਤੜਪ ਕਰਕੇ ਮਰਦੀ ਹੈ। ਇਸੇ ਤਰ੍ਹਾਂ ਕਹਿਣ ਲੱਗੇ ਪਰਮੇਸ਼ਰ ਦੇ ਪਿਆਰੇ ਜੋ ਨਾਮ ਜਪਦੇ ਐ, ਉਹਨਾਂ ਨਾਮ ਜਪਣ ਵਾਲਿਆਂ ਦੀ ਏਦਾਂ ਦੀ ਅਵਸਥਾ ਬਣ ਜਾਂਦੀ ਹੈ ਕਿ ਆਖਾ ਜੀਵਾ ਵਿਸਰੈ ਮਰ ਜਾ। ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਵਿੱਚ ਵੀ ਉਚਾਰਨ ਕੀਤਾ, ਜੇ ਤਾਂ ਪਰਮੇਸ਼ਰ ਦਾ ਨਾਮ ਜਪਦੇ ਤਾਂ ਜੀਵਤ ਭਾਵ ਵਿੱਚ ਹਨ। ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵਿਸਰਣੇ ਕਰਕੇ ਮੱਛੀ ਦੀ ਤਰ੍ਹਾਂ ਮਨ ਉਹਨਾਂ ਦਾ ਬਾਰ-ਬਾਰ ਤੜਫਦਾ ਹੈ, ਬਾਰ-ਬਾਰ ਮਨ ਉਹਨਾਂ ਦਾ ਤੜਫੀ ਜਾਂਦਾ ਹੈ। ਜੀਵਤ ਜਿਹੜੇ ਕਹਿੰਦੇ ਹਨ ਕਿ ਉਹਨਾਂ ਦੇ ਅੰਦਰ ਦੀ ਮੌਤ ਹੋ ਜਾਂਦੀ ਹੈ। ਇਦਾਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਮੱਛੀ ਨੀਰ ਨਾ ਹੋਏ। ਜੇ ਸਾਧ ਸੰਗਤ ਜੀ ਮੱਛੀ ਨੂੰ ਸੋਹਣੇ ਸੋਹਣੇ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਭਾਵੇਂ ਲਪੇਟ ਕੇ ਰੱਖ ਦਿੱਤਾ ਜਾਵੇ, ਪਰ ਉਹਦਾ ਜੀਵਨ ਤਾਂ ਪਾਣੀ ਹੈ, ਪਾਣੀ ਤੋਂ ਬਿਨਾਂ ਉਹ ਰਹਿ ਨਹੀਂ ਸਕਦੀ। ਭਾਵੇਂ ਜਿੰਨੇ ਮਰਜ਼ੀ ਹੋਰ ਕੋਈ ਪਦਾਰਥ ਉਹਦੇ ਅੱਗੇ ਰੱਖ ਦਿੱਤੇ ਜਾਣ, ਪਰ ਉਹਦਾ ਸਾਧ ਸੰਗਤ ਜੀ ਜਿਹੜਾ ਜੀਵਨ ਹੈ ਨਾ ਉਹ ਪਾਣੀ ਹੈ। ਅਮਲੀ ਮਨੁੱਖ ਨੂੰ ਜਿਹਨੂੰ ਅਮਲ ਲੱਗੇ ਹੋਏ ਆ, ਜੇ ਸਾਧ ਸੰਗਤ ਜੀ ਹੋਰ ਜਿੰਨਾ ਮਰਜ਼ੀ ਉਹ ਪਕਵਾਨ ਖਾਈ ਜਾਵੇ, ਪਰ ਅਮਲ ਤੋਂ ਬਿਨਾਂ ਜਿਹੜੀ ਉਹਦੀ ਹਾਲਤ ਹੁੰਦੀ ਆ ਨਾ ਉਹਨੂੰ ਪਤਾ ਹੁੰਦਾ। ਨਸ਼ਾ ਕਰਨ ਵਾਲੇ ਬੰਦੇ ਨੂੰ ਉਹਨੂੰ ਪਤਾ ਹੁੰਦਾ ਕਿੰਨਾ ਦੁਖੀ ਹੁੰਦਾ ਨਸ਼ੇ ਤੋਂ ਬਿਨਾਂ। ਤੇ ਮਹਾਰਾਜ ਇਹ ਉਦਾਹਰਣਾਂ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਜੋ ਰਤੇ ਸਹਿ ਆਪਣੈ। ਮਹਾਰਾਜ ਕਹਿੰਦੇ ਹਨ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਤੇ ਹੈ, ਸਹਿ ਨਾਮ ਪਤੀ ਦਾ ਹੈ। ਜਿਹੜੀਆਂ ਜੀਵ ਰੂਪ ਸਖੀਆਂ ਜਾਂ ਜਿਹੜੇ ਗੁਰਸਿੱਖ ਪਰਮੇਸ਼ਰ ਦੇ ਪਿਆਰੇ ਭਗਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿਤ ਬਿਰਤੀ ਕਰਕੇ ਰਤੇ ਹਨ, ਤਦਾਕਾਰ ਹਨ। ਤੈਨ ਭਾਵੈ ਸਭ ਕੋਏ। ਉਹਨਾਂ ਨੂੰ ਭਾਵੇਂ ਸਾਰੇ ਦੁਨੀਆ ਦੇ ਪਦਾਰਥ, ਬਹੁਤ ਸਾਰਾ ਧਨ, ਸਾਜੋ ਸਮਾਨ, ਸਾਰੇ ਮਾਇਆ ਦੇ ਸੁੱਖ ਅੱਗੇ ਰੱਖ ਦਿੱਤੇ ਜਾਣ, ਪਰ ਉਹਨਾਂ ਦੇ ਮਨ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਜਿਵੇਂ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਲਪੇਟ ਦਿੱਤਾ ਜਾਵੇ, ਉਹ ਤੜਪ ਤੜਪ ਕਰਕੇ ਮਰਦੀ ਹੈ। ਇਸੇ ਪ੍ਰਕਾਰ ਗੁਰਮੁਖ ਪਿਆਰੇ ਜਿਨ੍ਹਾਂ ਦਾ ਚਿੱਤ ਪਰਮੇਸ਼ਰ ਦੇ ਨਾਮ ਦੇ ਨਾਲ ਲੱਗਾ ਹੁੰਦਾ ਹੈ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਬਹੁਤਾ ਤਾਂ ਕਿ ਖਿਨ ਮਾਤਰ ਸਮਾਂ ਵੀ ਉਹਨਾਂ ਨੂੰ ਵਿਸਾਰਨਾ ਚੰਗਾ ਨਹੀਂ ਲੱਗਦਾ। ਮਨ ਬਾਰ-ਬਾਰ ਤੜਫਦਾ ਹੈ। ਤੇ ਜਿਵੇਂ ਸਾਧ ਸੰਗਤ ਜੀ ਅਮਲੀ ਬੰਦੇ ਨੂੰ ਸਮੇਂ ਸਿਰ ਅਮਲ ਨਹੀਂ ਮਿਲਦਾ ਤੇ ਦੁਖੀ ਹੁੰਦਾ ਹੈ, ਇਵੇਂ ਜਿਨ੍ਹਾਂ ਗੁਰਮੁਖਾਂ ਨੇ ਆਪਣਾ ਜੀਵਨ ਦੇ ਅੰਦਰ ਨੇਮ ਬਣਾਇਆ ਹੈ ਨਾ, ਜਿਵੇਂ ਸਤਿਗੁਰੂ ਜੀ ਨੇ ਨਿਤ ਨੇਮ ਦੀ ਦਾਤ ਬਖਸ਼ੀ ਹੈ, ਜਿੰਨੀ ਦੇਰ ਤੱਕ ਉਹਨਾਂ ਦਾ ਨੇਮ ਪੂਰਾ ਨਹੀਂ ਹੋ ਜਾਂਦਾ, ਮਨ ਉਹਨਾਂ ਦਾ ਤੜਫਦਾ ਰਹਿੰਦਾ ਹੈ। ਮਨ ਬਾਰ-ਬਾਰ ਉਹਨਾਂ ਦਾ ਕ੍ਰਿਜਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ, ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਬਾਰ-ਬਾਰ ਭਟਕਦਾ ਰਹਿੰਦਾ ਹੈ। ਐਸੀ ਉਹਨਾਂ ਗੁਰਮੁਖਾਂ ਦੀ ਹਾਲਤ ਬਣਦੀ ਹੈ। ਤੋ ਹਜੂਰ ਨੇ ਐਸੇ ਗੁਰਮੁਖਾਂ ਦੇ ਪ੍ਰਥਾਏ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹੈ ਕਿ ਜੇ ਕਿਤੇ ਧਰਤੀ ਵੀ ਸੋਨੇ ਦੀ ਬਣਾ ਦਿੱਤੀ ਜਾਵੇ ਨਾ ਉਹਨਾਂ ਦੇ ਸਾਹਮਣੇ, ਪਰ ਫਿਰ ਵੀ ਬਿਨ ਹਰ ਅਵਰ ਨਾ ਪਾਇਆ ਰਾਮ। ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਕੁਝ ਨਹੀਂ ਮਨ ਨੂੰ ਚੰਗਾ ਲੱਗਦਾ। ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੁੰਦਾ। ਤੋ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭ ਕੋਏ। ਹੇ ਮਾਤਾ ਜੀ, ਉਹਨਾਂ ਨੂੰ ਹੋਰ ਕੁਝ ਨਹੀਂ ਚੰਗਾ ਲੱਗਦਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜਿਨ੍ਹਾਂ ਦੀ ਸੁਰਤ ਡਿੱਗ ਜਾਂਦੀ ਹੈ, ਆਓ ਵਾਰੀ ਵੰਨਾ ਖੰਨੀਐ ਵੰਨਾ। ਇਸ ਲਈ ਉਸ ਪਰਮੇਸ਼ਰ ਤੋਂ ਕਹਿੰਦੇ ਸੀ ਕੁਰਬਾਨ ਜਾਂਦੇ ਹਾਂ। ਖੰਨੀਆਂ ਵੰਨੀਆਂ, ਖੰਨੀਆਂ ਨਾਮ ਕੱਟਣ ਦਾ ਹੈ। ਮਨ ਬੁੱਧ ਚਿਤ ਹੰਕਾਰ ਚਤੁਸ਼ਟੇ ਨੂੰ ਕੱਟ ਕਰਕੇ ਖੰਨ ਖੰਨ ਕਰਕੇ ਖਿੰਨ ਖਿੰਨ ਕਰਕੇ ਕਹਿੰਦੇ ਕੁਰਬਾਨ ਜਾਂਦੇ ਹਾਂ। ਸਭ ਬਲ ਜਿਹੜੇ ਹਨ ਅਭਾਵ ਕਰਕੇ ਉਸ ਪਰਮੇਸ਼ਰ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਦਾਓ ਸਾਹਿਬ ਕੇ ਨਾਵੇ। ਹੇ ਪ੍ਰਮਾਤਮਾ, ਹੇ ਮੇਰੇ ਮਾਲਕ ਪਰਮੇਸ਼ਰ ਜੀ, ਆਪ ਜੀ ਦੇ ਨਾਮ ਤੋਂ, ਤਉ ਸਾਹਿਬ ਕੇ ਨਾਮ ਹੈ ਮਹਾਰਾਜ, ਤੁਹਾਡੇ ਨਾਮ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਹੇ ਗੁਰਸਿੱਖ ਪਰਮੇਸ਼ਰ ਦੇ ਨਾਮ ਤੋਂ ਬਲਿਹਾਰ ਜਾਣਾ ਕਰ। ਉਸ ਪ੍ਰਮਾਤਮਾ ਦੇ ਨਾਮ ਤੋਂ ਖਿਨ ਵਾਰਨੇ ਜਾਣਾ ਕਰ, ਜਿਸ ਪ੍ਰਮਾਤਮਾ ਦੇ ਸਿਮਰਨ ਕਰਕੇ ਅਸਲ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਆਤਮਿਕ ਜੀਵਨ ਤਾਂ ਹੀ ਸਾਧ ਸੰਗਤ ਜੀ ਮਨੁੱਖ ਨੂੰ ਸਮਝ ਆਉਂਦਾ ਜੇ ਪ੍ਰਮਾਤਮਾ ਦਾ ਨਾਮ ਜਪਦਾ ਹੈ। ਤਾਂ ਹੀ ਸਵੈ ਸਰੂਪ ਦੀ ਸਮਝ ਪੈਂਦੀ ਹੈ
ਜੀਵ ਨੂੰ ਆਤਮ ਗਿਆਨ ਹੁੰਦਾ ਹੈ ਜੇ ਪਰਮਾਤਮਾ ਦਾ ਸਿਮਰਨ ਕਰਦਾ ਹੈ। ਪਰਮਾਤਮਾ ਦੀ ਸਿਮਰਨ ਤੋਂ ਬਿਨਾਂ ਕੋਈ ਸਮਝ ਨਹੀਂ ਪੈਂਦੀ। ਅਗਿਆਤ ਹੋ ਕਰਕੇ ਆਪਣਾ ਜੀਵਨ ਅਕਾਰਤ ਹੀ ਬਤੀਤ ਕਰ ਦਿੰਦਾ ਹੈ। ਤੋ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਉ ਸਾਹਿਬ ਕੇ ਨਾਵੈ। ਹੇ ਪ੍ਰਮਾਤਮਾ, ਆਪ ਜੀ ਦੇ ਨਾਮ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਮਹਾਰਾਜ ਖਿਨ ਵਾਰਨੇ ਆਪ ਜੀ ਦੇ ਨਾਮ ਤੋਂ ਖੰਨ ਵਾਰਨੇ ਜਾਂਦੇ ਹਾਂ। ਬਾਰ-ਬਾਰ ਅਸੀਂ ਕੁਰਬਾਨ ਜਾਂਦੇ ਹਾਂ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ। ਸਾਹਿਬ ਸਫਲਿਓ ਰੁਖੜਾ। ਸਾਧ ਸੰਗਤ ਜੀ, ਪਰਮਾਤਮਾ ਇੱਕ ਰੁੱਖ ਦੀ ਤਰ੍ਹਾਂ ਹੈ, ਫਲਾਂ ਦੇ ਸਹਿਤ ਹੈ। ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਅੰਮ੍ਰਿਤ ਜਾ ਕਾ ਨਾਉ। ਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਅੰਮ੍ਰਿਤ ਦੀ ਤਰ੍ਹਾਂ ਹੈ, ਆਤਮਿਕ ਰਸ ਬਖਸ਼ਿਸ਼ ਕਰਨ ਵਾਲਾ ਹੈ। ਜਿਵੇਂ ਰੁੱਖ ਦੇ ਨਾਲ ਫਲ ਲੱਗਦੇ ਆ ਨਾ, ਉਹਨਾਂ ਵਿੱਚ ਰਸ ਹੋਵੇ ਤਾਂ ਹੀ ਸਾਧ ਸੰਗਤ ਜੀ ਛਕਣ ਦਾ ਸਵਾਦ ਆਉਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਇਹ ਜਾਣੋ ਕਿ ਰੁੱਖ ਦੀ ਤਰ੍ਹਾਂ ਹੈ। ਮੂਲ ਸਰੂਪ ਕੀ ਹੈ? ਪਰਮੇਸ਼ਰ ਅਕਾਲ ਪੁਰਖ ਬ੍ਰਹਮ ਹੈ। ਸਾਧ ਸੰਗਤ ਜੀ ਅੱਗੇ ਫਿਰ ਈਸ਼ਰ ਹੈ। ਇਸੇ ਪ੍ਰਕਾਰ ਜਿਹੜੇ ਇਹ ਟਾਹਣੀਆਂ ਪੱਤਿਆਂ ਦੀ ਤਰ੍ਹਾਂ, ਇਹ ਤਿੰਨੇ ਜਿਹੜੇ ਦੇਵੀ ਸ਼ਕਤੀਆਂ ਨਾ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਹੈ। ਇਹ ਪ੍ਰਮਾਤਮਾ ਨੇ ਅੱਗੇ ਸਾਧ ਸੰਗਤ ਜੀ ਇਹਨਾਂ ਨੂੰ ਪੈਦਾ ਕੀਤਾ। ਇਸ ਸੰਸਾਰ ਨੂੰ ਚਲਾਉਣ ਦੇ ਵਾਸਤੇ ਬ੍ਰਹਮਾ ਜੀ ਜੀਵਾਂ ਦੀ ਘਾੜਤ ਘੜਦੇ ਆ। ਤੋ ਇਸੇ ਪ੍ਰਕਾਰ ਜੋ ਵਿਸ਼ਨੂੰ ਜੀ ਹਨ, ਜੀਵਾਂ ਨੂੰ ਦਾਤਾਂ ਪ੍ਰਦਾਨ ਕਰਦੇ ਆ। ਸ਼ਿਵ ਜੀ ਜੀਵਾਂ ਦੀ ਲੈਤਾ ਕਰਦਾ। ਮਹਾਰਾਜ ਕਹਿੰਦੇ ਇਹ ਤਿੰਨੇ ਜਿਹੜੀਆਂ ਦੇਵੀ ਸ਼ਕਤੀਆਂ ਹਨ, ਜਾਣੋ ਕਿ ਜਿਹੜੇ ਬ੍ਰਹਮਾ ਜੀ ਹੈ ਨਾ, ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਨੂੰ ਸਾਧ ਸੰਗਤ ਜੀ ਇਹ ਰੁੱਖ ਦੇ ਅੰਦਰ ਪ੍ਰਮਾਤਮਾ ਨੇ ਟਾਹਣੀਆਂ ਦੀ ਤਰ੍ਹਾਂ ਬਣਾਉਣਾ ਕੀਤਾ। ਤੇ ਜਿਹੜਾ ਵਿਸ਼ਨੂੰ ਹੈ ਫੁੱਲਾਂ ਦੀ ਤਰ੍ਹਾਂ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਸ਼ਿਵ ਜੀ ਹੈ, ਇਹ ਪੱਤਿਆਂ ਦੀ ਤਰ੍ਹਾਂ। ਇਹ ਰੁੱਖ ਪ੍ਰਮਾਤਮਾ ਨੇ ਬਣਾਇਆ ਹੋਇਆ। ਤੇ ਇਸ ਰੁੱਖ ਨੂੰ ਪਰਮੇਸ਼ਰ ਦਾ ਨਾਮ ਅੰਮ੍ਰਿਤ, ਜਿਹੜਾ ਬ੍ਰਹਮਾਨੰਦ ਰੂਪੀ ਫਲ ਹੈ ਨਾ, ਉਹ ਲੱਗਾ ਹੋਇਆ। ਪਰ ਉਹ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਪ੍ਰਾਪਤ ਕਰਦਾ ਹੈ, ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਵਾਹਿਗੁਰੂ ਆਪ ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਬ੍ਰਹਮਾਨੰਦ ਦਾ ਫਲ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਰਸ ਉਹਨਾਂ ਨੂੰ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਹੈ। ਜਿਨ ਪੀਆ ਤੇ ਤ੍ਰਿਪਤ ਭਏ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਰਸ ਪੀਤਾ, ਤ੍ਰਿਪਤ ਹੋ ਗਏ ਹਨ। ਉਹਨਾਂ ਦਾ ਹਿਰਦਾ ਰੱਜ ਗਿਆ ਹੈ, ਕਦੇ ਵੀ ਸੰਸਾਰ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਨਹੀਂ ਹੈ। ਪਰਮਾਤਮਾ ਦੀ ਰਜ਼ਾ ਵਿੱਚ ਹਰ ਸਮੇਂ ਰਾਜੀ ਰਹਿੰਦੇ ਹਨ। ਆਓ ਤਿਨ ਬਲਿਹਾਰੈ ਜਾਓ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰਸ ਨੂੰ ਪੀਤਾ ਹੈ, ਹਿਰਦੇ ਦੀ ਤ੍ਰਿਪਤੀ ਕਰ ਲਈ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰਸ ਦੀ ਪ੍ਰਾਪਤੀ ਕਰਕੇ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਦੁਨੀਆ ਦੇ ਰਸ ਨਹੀਂ ਚੰਗੇ ਲੱਗਦੇ, ਕੇਵਲ ਪਰਮੇਸ਼ਰ ਦਾ ਨਾਮ ਰਸ ਹੀ ਮਨ ਨੂੰ ਭਾਉਂਦਾ ਹੈ। ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਫਿਰ ਦੁਨੀਆ ਦੇ ਵਿਸ਼ਿਆਂ ਦੇ ਰਸ, ਮਾਇਆ ਦੇ ਪਦਾਰਥਾਂ ਦੇ ਰਸ, ਰੰਗਾ ਰੰਗਾ ਦੀ ਦੁਨੀਆ ਦੇ ਦੇਖਣ ਦੇ ਰਸ, ਕੰਨਾਂ ਦੇ ਸੁਣਨ ਦੇ ਰਸ, ਸਭ ਉਹਨਾਂ ਨੂੰ ਫਿੱਕੇ ਲੱਗਣ ਲੱਗ ਪੈਂਦੇ ਹਨ। ਜਦੋਂ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਹੋ ਜਾਂਦਾ ਤੇ ਹਜੂਰ ਆਖ ਰਹੇ, ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹਉ ਤਿਨ ਬਲਿਹਾਰੈ ਜਾਓ। ਐ ਗੁਰਸਿੱਖੋ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਮੈਂ ਕੀ ਨਦਰ ਨਾ ਆਵਹੀ। ਤੇ ਸਾਧ ਸੰਗਤ ਜੀ, ਮਾਤਾ ਜੀ ਨੇ ਜਦੋਂ ਬੇਨਤੀ ਕਰਕੇ ਪੁੱਛਿਆ ਹੈ, ਮਹਾਰਾਜ ਸਾਨੂੰ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ, ਜਾਂ ਫਿਰ ਜਗਿਆਸੂ ਮੁਖ ਦੁਆਰਾ ਗਰੀਬ ਨਵਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ। ਸਿੱਖ ਜਦੋਂ ਬੇਨਤੀ ਕਰਕੇ ਪੁੱਛਦੇ ਹਨ, ਮਹਾਰਾਜ ਉਹ ਪ੍ਰਮਾਤਮਾ ਕਿਉਂ ਨਹੀਂ ਨਜ਼ਰ ਆਉਂਦਾ? ਹੈ ਸਰਬ ਥਾਵਾਂ ਤੇ ਸਰਬ ਵਿਆਪਕ ਹੈ, ਸਰਬ ਜੀਵਾਂ ਦੇ ਅੰਦਰ ਪਰਮੇਸ਼ਰ ਵਰਤਦਾ ਹੈ, ਪਰ ਉਹ ਪਰਮੇਸ਼ਰ ਨਜ਼ਰ ਕਿਉਂ ਨਹੀਂ ਆਉਂਦਾ? ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਮੈਂ ਕੀ ਨਜ਼ਰ ਨਾ ਆਵਹੀ। ਕਹਿੰਦੇ ਹਨ ਕਿ ਉਹ ਸਾਨੂੰ ਪਿਆਰਾ ਪਰਮੇਸ਼ਰ ਕਦੇ ਨਜ਼ਰ ਨਹੀਂ ਆਉਂਦਾ। ਵਸਹਿ ਹੱਬੀਆਂ ਨਾਲ। ਉਹ ਭਾਵੇਂ ਸਾਰਿਆਂ ਦੇ ਨਾਲ ਹੀ ਵਸਦਾ ਹੈ, ਸਾਰੇ ਜੀਵ ਰੂਪ ਸਖੀਆਂ ਦੇ ਅੰਦਰ ਹੀ ਆਤਮਾ ਰੂਪ ਹੋ ਕਰਕੇ ਪਰਮੇਸ਼ਰ ਪ੍ਰਕਾਸ਼ ਕਰਦਾ ਪਿਆ, ਜੋਤ ਰੂਪ ਹੋ ਕਰਕੇ ਸਰਬ ਜੀਵਾਂ ਦੇ ਅੰਦਰ ਇੰਦਰੀਆਂ ਨੂੰ ਪ੍ਰਕਾਸ਼ਦਾ ਹੈ, ਸਭ ਦੇ ਅੰਦਰ ਆਤਮਾ ਰੂਪ ਹੋ ਕਰਕੇ ਪ੍ਰਮਾਤਮਾ ਬੈਠਾ ਹੈ, ਪਰ ਫਿਰ ਵੀ ਸਾਨੂੰ ਨਜ਼ਰ ਨਹੀਂ ਆਉਣਾ ਕਰਦਾ।
ਵਸੇ ਹੱਬੀਆਂ ਨਾਲ, ਜਾਂ ਫਿਰ ਜਿਨ੍ਹਾਂ ਨੇ ਦਿਲੋਂ ਪਿਆਰ ਕੀਤਾ ਨਾ ਪ੍ਰਮਾਤਮਾ ਦੇ ਨਾਲ, ਉਹਨਾਂ ਮਹਾਤਮਾ ਰੂਪ ਬ੍ਰਹਮ ਵੇਦੀਆਂ ਰੂਪ ਸਖੀਆਂ ਦੇ ਨਾਲ ਉਹ ਪਰਮੇਸ਼ਰ ਵਸਦਾ ਹੈ। ਸਦਾ ਹੀ ਪ੍ਰਮਾਤਮਾ ਉਹਨਾਂ ਦੇ ਪ੍ਰਕਾਸ਼ ਸਾਖਸ਼ਾਤ ਰੂਪ ਹੋ ਕਰਕੇ ਪ੍ਰਮਾਤਮਾ ਉਹਨਾਂ ਦੇ ਨਾਲ ਵਸਦਾ। ਉਹਨਾਂ ਤੋਂ ਕਦੇ ਵੀ ਪਰਮੇਸ਼ਰ ਓਹਲੇ ਨਹੀਂ ਹੁੰਦਾ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਰਮੇਸ਼ਰ ਦੇ ਨਾਲ ਪਿਆਰ ਕੀਤਾ, ਜਿਨ੍ਹਾਂ ਨੇ ਸੰਸਾਰ ਦਾ ਝੂਠਾ ਪਿਆਰ ਛੱਡ ਕਰਕੇ ਕੇਵਲ ਇੱਕ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਧਾਰਨ ਕੀਤਾ ਹੈ। ਦੇਖਾ ਤਿਹਾਇਆ ਕਿਉ ਲਹੈ। ਤੇ ਮਹਾਰਾਜ ਉਦਾਹਰਣ ਦੇ ਕਰਕੇ ਅੱਗੋਂ ਬਖਸ਼ਿਸ਼ ਕਰ ਰਹੇ ਆ, ਉਪਦੇਸ਼ ਦੇ ਰਹੇ ਹਨ। ਹੇ ਜਗਿਆਸੂ ਜਨ, ਤਿਖਾ ਤਿਹਾਇਆ ਕਿਉਂ ਲਹੈ। ਉਦੋਂ ਤੱਕ ਮਹਾਰਾਜ ਕਹਿੰਦੇ ਪਿਆਸੇ ਮਨੁੱਖ ਦੀ ਪਿਆਸ ਭਲਾ ਕਿਵੇਂ ਬੁੱਝ ਸਕਦੀ ਹੈ। ਜਾ ਸਰ ਭੀਤਰ ਪਾਲ। ਜੇਕਰ ਸਰ ਸਰੋਵਰ ਦੇ ਅੱਗੇ ਕੰਧ ਬਣੀ ਹੋਵੇ, ਪਾਲ ਕਹਿੰਦੇ ਨੇ ਕੰਧ ਨੂੰ। ਜੇ ਸਾਧ ਸੰਗਤ ਜੀ ਕਿਸੇ ਮਨੁੱਖ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ, ਸਰੋਵਰ ਦੇ ਕੋਲ ਹੀ ਹੋਵੇ, ਭਾਵ ਪਾਣੀ ਦੇ ਕੋਲ ਹੀ ਹੋਵੇ, ਬਹੁਤ ਨਜ਼ਦੀਕ ਹੋਵੇ, ਪਰ ਵਿੱਚ ਫਾਸਲਾ ਇੰਨਾ ਕੁ ਹੋਵੇ ਕਿ ਕੰਧ ਬਣੀ ਹੋਵੇ, ਉਹ ਪਾਣੀ ਪੀ ਕਰਕੇ ਆਪਣੀ ਪਿਆਸ ਨਹੀਂ ਬੁਝਾ ਸਕਦਾ। ਉਹਨੂੰ ਪਾਣੀ ਪੀਣ ਦੇ ਵਾਸਤੇ ਮਿਲਦਾ ਹੀ ਨਹੀਂ ਪਿਆ। ਮਹਾਰਾਜ ਕਹਿੰਦੇ ਜਾ ਸਰ, ਜੇਕਰ ਗਰੀਬ ਨਵਾਜ ਮਹਾਰਾਜ ਕਹਿੰਦੇ ਜੋ ਸਰੋਵਰ ਅੱਗੇ ਕੰਧ ਬਣੀ ਹੋਈ ਹੈ, ਤੇ ਫਿਰ ਪਿਆਸੀ ਮਨੁੱਖ ਦੀ ਪਿਆਸ ਥੋੜਾ ਬੁੱਝ ਸਕਦੀ ਹੈ। ਅੰਤਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ, ਤਿਖਾ ਤਿਹਾਇਆ ਕਿਉਂ ਲਹੈ। ਜੇ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਨਾ ਜੀਵ ਸਰੂਪ ਸਖੀ ਦੇ ਹਿਰਦੇ ਅੰਦਰ, ਪਰ ਦੇਹ ਹੰਗਤਾ ਜਾਂ ਪਦਾਰਥਾਂ ਦੀ ਮਮਤਾ ਰੂਪੀ ਕੰਧ ਬਣੀ ਹੋਈ ਹੈ, ਫਿਰ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਜਲ ਕਿਵੇਂ ਜੀਵ ਰੂਪ ਸਖੀ ਨੂੰ ਮਿਲ ਸਕਦਾ ਹੈ। ਕਿਵੇਂ ਪ੍ਰਮਾਤਮਾ ਦੇ ਦੀਦਾਰ ਕਰਕੇ ਆਪਣੇ ਪਿਆਸ ਬੁਝਾ ਸਕਦੀ ਹੈ, ਨਾਮੁਮਕਿਨ ਹੈ। ਸਾਧ ਸੰਗਤ ਜੀ, ਹਿਰਦਾ ਰੂਪੀ ਸਰੋਵਰ ਹੈ ਨਾ, ਇਹਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਵਰਤਦਾ ਪਿਆ, ਜਾਂ ਪਰਮੇਸ਼ਰ ਦਾ ਨਾਮ ਰੂਪੀ ਜਲ ਵੀ ਇਸ ਹਿਰਦੇ ਰੂਪ ਸਰੋਵਰ ਦੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹਿ ਮਹਿ ਇਸ ਕਾ ਵਿਸਰਾਮ। ਪਰ ਜਦੋਂ ਤੱਕ ਸਰੀਰਾਂ ਦਾ ਮੋਹ ਹੈ ਜਾਂ ਪਦਾਰਥਾਂ ਦੀ ਮੇਲ ਤੇ ਰੂਪੀ ਕੰਧ ਬਣੀ ਰਹਿੰਦੀ ਹੈ, ਉਦੋਂ ਤੱਕ ਇਸ ਨਾਮ ਰੂਪੀ ਜਲ ਦੀ ਪ੍ਰਾਪਤੀ ਨਹੀਂ ਕਰਦਾ। ਨਾਮ ਅੰਮ੍ਰਿਤ ਜਲ ਉਦੋਂ ਪ੍ਰਾਪਤ ਕਰਦਾ ਜਦੋਂ ਮੇਰ ਤੇਰ ਦੀ ਕੰਧ ਨੂੰ ਢਾਹ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਪ੍ਰਾਣਾ ਤਾਰੀ ਜੀ, ਵੇਦਾਂ ਦੀ ਜੀਵ ਦੀ ਹਾਲਤ ਬਣੀ ਹੋਈ ਹੈ। ਬ੍ਰਹਮਾਨੰਦ ਰੂਪੀ ਜਲ ਵੀ ਮਹਾਰਾਜ ਕਹਿੰਦੇ ਤਾਂ ਮਿਲਦਾ ਜਦੋਂ ਦੇਹ ਅਧਿਆਸ ਰੂਪੀ ਕੰਧ ਨੂੰ ਤੋੜਦਾ ਹੈ। ਨਾਨਕ ਤੇਰਾ ਬਾਣੀਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਪ੍ਰਮਾਤਮਾ ਆਪ ਜੀ ਦੀ ਜੋ ਨਾਮ ਬਾਣੀ ਹੈ, ਮਹਾਰਾਜ ਸ਼ਬਦ ਬਾਣੀ ਹੈ। ਤੂੰ ਸਾਹਿਬ ਮੈਂ ਰਾਸ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡਾ ਨਾਮ ਹੀ ਸਾਡੀ ਬੋਲ ਬਾਣੀ ਹੈ। ਤੁਹਾਡੇ ਨਾਮ ਦਾ ਹੀ ਮਹਾਰਾਜ ਅਸੀਂ ਚਿੰਤਨ ਕਰਦੇ ਹਾਂ। ਹੇ ਪ੍ਰਾਣਾ ਤਾਰੇ ਜੀ, ਉਸ ਪਰਮੇਸ਼ਰ ਦਾ ਜੋ ਨਾਮ ਹੈ ਨਾ, ਸਭ ਤੋਂ ਉੱਤਮ ਬਾਣੀ ਹੈ। ਪਰਮੇਸ਼ਰ ਦਾ ਨਾਮ ਜਪਣਾ, ਪਿਆਰ ਵਿੱਚ ਭਿੱਜ ਕਰਕੇ ਪਰਮੇਸ਼ਰ ਦੇ ਨਾਮ ਦੀਆਂ ਸਿਫਤਾਂ ਕਰਨੀਆਂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਗੁਣਾਂ ਨੂੰ ਉਚਾਰਨ ਕਰਨਾ, ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਆਪਣੀ ਰਸਨਾ ਤੋਂ ਉਚਾਰਨ ਕਰਨਾ, ਮਹਾਰਾਜ ਕਹਿੰਦੇ ਸਭ ਤੋਂ ਉੱਤਮ ਹੈ। ਇਹ ਸਭ ਤੋਂ ਉੱਤਮ ਬਾਣੀ ਹੈ। ਤੂੰ ਸਾਹਿਬ ਮੈਂ ਰਾਸ। ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਆਪ ਜੀ ਸਾਡੇ ਮਾਲਕ ਹੋ। ਮਹਾਰਾਜ ਮੇਰੇ ਕੋਲ ਜਿਹੜੀ ਸ਼ਰਧਾ ਰੂਪ ਰਾਸ ਪੂੰਜੀ ਹੈ ਨਾ, ਇਹੋ ਮਹਾਰਾਜ ਆਪਣੇ ਹਿਰਦੇ ਘਰ ਦੇ ਵਿੱਚ ਸਾਂਭ ਕਰਕੇ ਰੱਖੀ ਹੈ। ਤੂੰ ਸਾਹਿਬ ਮੈਂ ਰਾਸ। ਮਹਾਰਾਜ ਤੁਹਾਡੇ ਨਾਮ ਦੀ ਪੂੰਜੀ ਮੇਰੇ ਕੋਲ ਹੈ। ਤੁਹਾਡਾ ਨਾਮ ਹੀ ਮਹਾਰਾਜ ਸਾਡੇ ਲਈ ਅਸਲ ਪੂੰਜੀ ਹੈ, ਅਸਲ ਖਜ਼ਾਨਾ ਹੈ, ਜਿਸ ਨੂੰ ਹਿਰਦੇ ਘਰ ਦੇ ਵਿੱਚ ਅਸਾਂ ਨੇ ਮਹਾਰਾਜ ਲੁਕੋ ਕਰਕੇ ਰੱਖਿਆ, ਕਿਤੇ ਚੋਰ ਨਾ ਚੁਰਾ ਕੇ ਲੈ ਜਾਣ। ਮਹਾਰਾਜ ਕਿਤੇ ਵਿਕਾਰਾਂ ਰੂਪੀ ਠੱਗ ਨਾ ਮਹਾਰਾਜ ਸੱਚੇ ਪਾਤਸ਼ਾਹ ਠੱਗੀ ਮਾਰ ਕੇ ਸਾਡੋ ਖੋ ਕੇ ਨਾ ਕਿਤੇ ਲੈ ਜਾਣ। ਹੇ ਗਰੀਬ ਨਵਾਜ, ਤੁਹਾਡੇ ਨਾਮ ਰੂਪ ਪੂੰਜੀ ਨੂੰ, ਖਜ਼ਾਨੇ ਨੂੰ ਅਸਾਂ ਨੇ ਹਿਰਦੇ ਘਰ ਵਿੱਚ ਸਾਂਭ ਕੇ ਰੱਖਿਆ। ਹੇ ਮੇਰੇ ਮਾਲਕ ਪਰਮੇਸ਼ਰ, ਮਨ ਤੇ ਧੋਖਾ ਤਾਂ ਲਹੈ। ਮਹਾਰਾਜ ਸਾਡੇ ਮਨ ਤੋਂ ਧੋਖਾ ਜਿਹੜੇ ਸ਼ੰਕੇ ਆ ਨਾ ਤਾਂ ਲਹਿਣਗੇ, ਤਾਂ ਉਹਨਾਂ ਦੀ ਨਿਵਰਤੀ ਹੋਵੇਗੀ। ਜਾ ਸਿਫਤ ਕਰੀ ਅਰਦਾਸ। ਜੇ ਤੁਹਾਡੀ ਸਿਫਤ ਕਰਾਂਗੇ, ਤੁਹਾਡੀ ਸਿਫਤ ਦੇ ਬਚਨ ਆਪਣੀ ਰਸਨਾ ਤੋਂ ਕਰਾਂਗੇ,
ਤੇ ਮਹਾਰਾਜ ਬਾਰ-ਬਾਰ ਅਰਦਾਸਾਂ ਕਰਾਂਗੇ, ਅਰਜ਼ ਕਰਾਂਗੇ, ਬਾਰ-ਬਾਰ ਬੇਨਤੀਆਂ ਕਰਾਂਗੇ। ਜਾਂ ਸਿਫਤ ਕਰੀ ਅਰਦਾਸ, ਜਿਨ੍ਹਾਂ ਨੇ ਮਹਾਰਾਜ ਆਪ ਜੀ ਦੀਆਂ ਸਿਫਤਾਂ ਕੀਤੀਆਂ ਨੇ, ਸਿਫਤ ਸਲਾਹਾਂ ਦੇ ਮਹਾਰਾਜ ਬਚਨ ਆਪ ਜੀ ਦੇ ਕੀਤੇ ਹਨ, ਤੋ ਫਿਰ ਅਰਦਾਸ ਵੀ ਆਪ ਜੀ ਦੇ ਚਰਨਾਂ ਵਿੱਚ ਹੀ ਕੀਤੀ ਹੈ। ਹੋਰ ਕਿਸੇ ਦਾ ਆਸਰਾ ਨਹੀਂ ਲੈਣਾ ਕੀਤਾ। ਮਨ ਦੇ ਧੋਖਾ ਤਾਲ ਹੈ, ਤਾਂ ਹੀ ਮਹਾਰਾਜ ਉਹਨਾਂ ਦੇ ਹਿਰਦਿਓਂ ਧੋਖਾ ਛਾਲ, ਧੋਖਾ ਜਿਹੜਾ ਕਪਟ ਹੈ, ਧੋਖਾ ਜਿਹੜੇ ਸ਼ੰਕੇ ਹਨ, ਤਾਂ ਹੀ ਮਹਾਰਾਜ ਕਹਿੰਦੇ ਦੂਰ ਹੋਏ ਹੈ। ਧੋਖਿਆਂ ਦੀ, ਸ਼ੰਕਿਆਂ ਦੀ, ਇਹ ਸਹਿਸਿਆਂ ਦੀ ਜਿਹੜੀ ਮੈਲ ਹੈ ਤਾਂ ਦੂਰ ਹੁੰਦੀ ਹੈ। ਪ੍ਰਮਾਨਗਤ ਪਰਮੇਗਤ ਜਿਹੜੇ ਸ਼ੰਕੇ ਹਨ ਤਾਂ ਹਿਰਦਿਓ ਲੈਂਦੇ ਹਨ ਜੇ ਪ੍ਰਮਾਤਮਾ ਦੀ ਸਿਫਤ ਕਰਦਾ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਹੈ ਜੀ ਵਾਹਿਗੁਰੂ ਜੀ ਦੇ ਗੁਣ ਗਾਇਆ ਕਰ ਪ੍ਰੀਤ ਰੂਪ ਰਸਨਾ ਦੇ ਨਾਲ। ਪ੍ਰਮਾਤਮਾ ਕਿਰਪਾ ਕਰੂਗਾ, ਤੇਰੇ ਹਿਰਦਿਓਂ ਸ਼ੰਕਿਆਂ ਦੀ, ਵਹਿਮਾਂ ਦੀ, ਭਰਮਾਂ ਦੀ, ਪਾਪ ਕਰਮਾਂ ਦੀ ਮੈਲ ਲਾਹ ਦੇਵੇਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਹੀ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ, ਤਾਂ ਹੀ ਵਾਹਿਗੁਰੂ ਜੀ ਦੇ ਅਭੇਰਤਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਜੇ ਪ੍ਰਮਾਤਮਾ ਦੇ ਚਰਨਾਂ ਵਿੱਚ ਪਿਆਰ ਨਾਲ ਭਿੱਜ ਕਰਕੇ ਅਰਦਾਸਾਂ ਕਰੇ, ਬਾਰ-ਬਾਰ ਵਾਹਿਗੁਰੂ ਜੀ ਦੀ ਸਿਫਤ ਸਲਾਹਾਂ ਨੂੰ ਗਾਉਣਾ ਕਰੇ, ਕਿਉਂਕਿ ਐਸੀਆਂ ਪ੍ਰਮਾਤਮਾ ਦੀਆਂ ਸਿਫਤਾਂ ਹਨ ਜਿਨ੍ਹਾਂ ਨੇ ਭਾਵਨਾ ਦੇ ਨਾਲ ਪ੍ਰਮਾਤਮਾ ਦੀ ਸਿਫਤ ਕੀਤੀ ਹੈ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਵੀ ਅਸਲ ਦੇ ਵਿੱਚ ਉਹਨਾਂ ਦੀਆਂ ਸਿਫਤਾਂ ਹੁੰਦੀਆਂ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੀਆਂ ਸਿਫਤਾਂ ਕੀਤੀਆਂ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਜਸ ਗਾਇਆ। ਸੰਸਾਰ ਭਰ ਦੇ ਵਿੱਚ ਵੀ ਉਹਨਾਂ ਦਾ ਜਸ ਹੋਇਆ, ਰਹਿੰਦੀ ਦੁਨੀਆ ਤੱਕ ਹੁੰਦਾ ਰਹੇਗਾ, ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਪ੍ਰਮਾਤਮਾ ਦੀਆਂ ਸਿਫਤਾਂ ਕੀਤੀਆਂ ਨੇ, ਜਿਨ੍ਹਾਂ ਨੇ ਭਾਵਨਾ ਦੀ ਸਹਿਤ ਹੋ ਕਰਕੇ ਪ੍ਰੀਤੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਜਸ ਗਾਇਆ। ਪਹਿਲਾਂ ਵੀ ਜਸ ਹੁੰਦਾ ਸੀ, ਅੱਜ ਵੀ ਹੋ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੰਸਾਰ ਭਰ ਦੇ ਵਿੱਚ ਲੋਕ ਪਰਲੋਕ ਦੇ ਵਿੱਚ ਉਹਨਾਂ ਦਾ ਜਸ ਹੋਵੇਗਾ, ਜੋ ਪਿਆਰ ਦੇ ਨਾਲ ਪਰਮਾਤਮਾ ਦਾ ਜਸ ਗਾਉਂਦੇ ਹੈ, ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਤੋ ਇਹ ਸ਼ਬਦ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੀ ਮਾਤਾ ਜੀ ਦੇ ਪ੍ਰਥਾਏ ਉਚਾਰਨ ਕਰਕੇ ਸਾਨੂੰ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਦੇ ਨਾਮ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਉਸ ਪਰਮੇਸ਼ਰ ਦੇ ਦਰਸ਼ਨ ਤਾਂ ਹੋ ਸਕਦੇ ਹੈ ਜੇ ਦੇਹ ਅਧਿਆਸ ਰੂਪੀ ਕੰਧ ਨੂੰ ਭੰਨ ਦਿੱਤਾ ਜਾਵੇ, ਤਾਂ ਵਾਹਿਗੁਰੂ ਜੀ ਦੇ ਬ੍ਰਹਮਾਨੰਦ ਰੂਪੀ ਜਲ ਦੀ ਪ੍ਰਾਪਤੀ ਕਰਕੇ ਪਿਆਸ ਨੂੰ ਬੁਝਾਇਆ ਜਾ ਸਕਦਾ ਹੈ। ਜਿਹੜੀ ਜਨਮਾਂ ਜਨਮਾਂਤਰਾਂ ਦੀ ਪਿਆਸ ਜੀਵ ਦੇ ਹਿਰਦੇ ਅੰਦਰ ਲੱਗੀ ਹੈ ਪਰਮਾਤਮਾ ਦੇ ਨਾਲ ਮਿਲਣੇ ਦੀ, ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਤੇਰਾ ਬਾਣੀਆ, ਤੂੰ ਸਾਹਿਬ ਮੈਂ ਰਾਸ। ਮਨ ਤੇ ਧੋਖਾ ਤਾਲ ਹੈ, ਜਾ ਸਿਫਤ ਕਰੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।